ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਚਰਚਾ ਕਰਨ ਦੇ ਲਈ, ਖਬਰਾਂ ਤੇ ਚਰਚਾ ਕਰਨ ਦੇ ਲਈ ਤੇ ਖਬਰਾਂ ਤੇ ਟਿੱਪਣੀਆਂ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ। ਪਹਿਲਾਂ ਫੇਰ ਕਰਦੇ ਹਾਂ ਖਬਰਾਂ ਤੇ ਚਰਚਾ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ ਯੂਐਸਏ ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਇੱਕ ਨਜ਼ਰ ਸਾਡੇ ਸਪਾਂਸਰਸ ਦੇ ਉੱਤੇ ਤੇ ਉਹਨਾਂ ਦਾ ਧੰਨਵਾਦ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408-272-2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415-909-0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ, ਕਲੋਵਿਜ, ਸਤਨਾਮ ਸਿੰਘ ਸ਼ੇਰਗਿੱਲ, ਸਿਲਮਾ, ਜਗਤਾਰ ਸਿੰਘ ਆਨੰਦਪੁਰੀ, ਫਰੀਮੌਂਟ, ਚਰਨ ਸਿੰਘ ਬਦਵਾਲ, ਪਿਆਰਾ ਸਿੰਘ, ਰਾਹੁਲ ਗੁਰਪਾਲ ਗਿੱਲ, ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਮੀਰੀ ਪੀਰੀ ਸੇਵਾ ਸੁਸਾਇਟੀ ਫਰੈਜ਼ਨੋ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਹੋਮ ਲੋਨ ਤਾਂ ਇਹਨਾਂ ਦੇ ਨਾਲ 559-905-2575 ਤੇ ਗੱਲ ਕੀਤੀ ਜਾ ਸਕਦੀ ਹੈ। ਸ਼ਰਮਾ ਜੀ, ਖਬਰਾਂ ਵੱਲ ਆਈਏ ਤੇ ਸ਼ੁਰੂਆਤ ਕਰੀਏ ਸਰਹੱਦਾਂ ਤੋਂ। ਪੰਜਾਬ ਸਣੇ ਸਰਹੱਦਾਂ ਤੇ ਜਿਹੜੇ ਸਰਵੇ ਹੋ ਰਹੇ ਨੇ ਉਹ ਮੋਦੀ ਸਰਕਾਰ ਕਿਉਂ ਕਰਾ ਰਹੀ ਹੈ? ਕੀ ਮਨਸ਼ਾ? ਪ੍ਰਵੀਨ ਜੀ, ਬੜੀ ਹੈਰਾਨੀ ਹੋਏਗੀ ਦਰਸ਼ਕਾਂ ਨੂੰ, ਸਰੋਤਿਆਂ ਨੂੰ ਇਹ ਜਾਣ ਕੇ ਜੀ ਕਿ ਨਰਿੰਦਰ ਮੋਦੀ ਹੋਰਾਂ ਦੀ ਸਰਕਾਰ ਨੇ ਇੱਕ ਪ੍ਰੋਗਰਾਮ ਤਿਆਰ ਕੀਤਾ ਹੈ ਕਿ ਜਿੰਨੇ ਵੀ ਬਾਰਡਰ ਲੱਗਦੇ ਨੇ ਸਾਡੇ, ਚਾਹੇ ਉਹ ਚੀਨ ਨਾਲ ਲੱਗਦਾ ਹੈ, ਚਾਹੇ ਉਹ ਪਾਕਿਸਤਾਨ ਨਾਲ ਲੱਗਦਾ ਹੈ, ਚਾਹੇ ਉਹ ਬੰਗਲਾਦੇਸ਼ ਨਾਲ ਲੱਗਦਾ ਹੈ, ਚਾਹੇ ਉਹ ਨੇਪਾਲ ਨਾਲ ਲੱਗਦਾ ਹੈ, ਜਿਹੜੀਆਂ ਸਰਹੱਦਾਂ ਤੇ ਸਾਡਾ ਬਾਰਡਰ ਲੱਗਦਾ ਹੈ ਉਹਨਾਂ ਸਰਹੱਦੀ ਸੂਬਿਆਂ ਦੀ ਅਸੀਂ ਇੱਕ ਸਰਹੱਦੀ ਇਲਾਕਿਆਂ ਦੇ ਵਿੱਚ 100 ਕਿਲੋਮੀਟਰ ਦੇ ਦਾਇਰੇ 'ਚ ਲਗਭਗ ਸਰਵੇ ਕਰਾਉਣਾ ਜੀ। ਤੇ ਉਹ ਸਰਵੇ ਕਰਾਉਣਾ, ਕਹਿੰਦੇ ਜੀ ਜਨਸੰਖਿਆ ਦਾ ਉੱਥੇ ਸੰਤੁਲਨ ਵਿਗੜ ਗਿਆ ਤੇ ਸੰਤੁਲਨ ਵਿਗੜਨ ਦੇ ਲਈ ਕਹਿੰਦੇ ਕਿ ਇਹਦੇ ਵਿੱਚ ਪੰਜਾਬ ਦੇ ਬਾਰਡਰ ਦੇ ਇਲਾਕੇ ਵੀ, ਇਹਦੇ ਵਿੱਚ ਬੰਗਾਲ ਦੇ ਇਲਾਕੇ ਬਾਰਡਰ ਵੀ, ਇਹਦੇ ਵਿੱਚ ਜਿਹੜਾ ਸਾਡਾ ਮਤਲਬ ਕਿ ਯੂਪੀ ਨਾਲ ਲੱਗਦਾ ਹੈ, ਸਾਡਾ ਰਾਜਸਥਾਨ ਨਾਲ ਲੱਗਦਾ ਹੈ, ਉਹਨਾਂ ਸਾਰੇ ਬਾਰਡਰਾਂ ਤੇ ਸਰਵੇ। ਤੇ ਸਰਵੇ ਦੀ ਸ਼ੁਰੂਆਤ ਕਹਿੰਦੇ ਅਸੀਂ ਰਾਜਸਥਾਨ ਤੋਂ ਕਰਾਂਗੇ। ਪ੍ਰਵੀਨ ਜੀ, 2020 ਦੇ ਵਿੱਚ ਪੱਛਮੀ ਬੰਗਾਲ ਔਰ ਬੰਗਲਾਦੇਸ਼ ਦੇ ਬਾਰਡਰ ਤੇ ਸਰਵੇ ਸ਼ੁਰੂ ਹੁੰਦਾ ਹੈ। ਉਹ ਸਰਵੇ ਉਸ ਸਮੇਂ ਹੁੰਦਾ ਜਦੋਂ ਉੱਥੇ ਚੋਣਾਂ ਹੋਣੀਆਂ ਹੁੰਦੀਆਂ ਜੀ। ਤੇ ਹੁਣ ਸਭ ਤੋਂ ਪਹਿਲਾਂ ਕਹਿੰਦੇ ਰਾਜਸਥਾਨ ਕਰਾਂਗੇ ਤੇ ਰਾਜਸਥਾਨ ਅਗਲੇ ਸਾਲ ਚੋਣਾਂ ਨੇ। ਸੋ ਕੀ ਇਹ ਚੋਣਾਂ ਨੂੰ ਕੁਝ ਧਿਆਨ ਚ ਰੱਖ ਕੇ ਕਿ ਇਸ ਮਨਸ਼ਾ ਨਾਲ ਬਾਰਡਰ ਖੇਤਰਾਂ ਦੇ ਉੱਤੇ ਕਹਿੰਦੇ ਜੀ ਜਨਸੰਖਿਆ ਦਾ ਸੰਤੁਲਨ ਵਿਗੜਿਆ, ਇੱਥੇ ਤੱਕ ਜੇ ਸੀਮਤ ਰਹਿਣ ਤਾਂ ਗੱਲ ਸਮਝ ਆਉਂਦੀ ਹੈ ਕਿ ਜੀ ਅਸੀਂ ਸਿਰਫ ਮਤਲਬ ਕਿ ਰਿਕਾਰਡ ਇਕੱਠਾ ਕਰਨਾ, ਪਰ ਰਿਕਾਰਡ ਦਾ ਦਮ ਭਰਿਆ ਜਾ ਰਿਹਾ ਕਿ ਉਸ ਬਾਰਡਰ ਦੇ ਇਲਾਕੇ ਦੇ ਵਿੱਚ ਜਿਹੜਾ ਵੀ ਵਿਅਕਤੀ ਰਹਿੰਦਾ ਉਹਨਾਂ ਸਾਰਿਆਂ ਦਾ ਡਾਟਾ ਇਕੱਠਾ ਕਰਾਂਗੇ। ਪਰ ਉਹ ਡਾਟਾ ਇਕੱਠਾ ਕਰਨ ਤੋਂ ਪਹਿਲਾਂ ਹੀ ਜੀ ਇਹ ਗੱਲ ਫੈਲਾਈ ਜਾ ਰਹੀ ਹੈ ਕਿ ਅਸਲ ਦੇ ਵਿੱਚ ਜੀ ਉਹਨਾਂ ਬਾਰਡਰਾਂ ਦੇ ਉੱਤੇ ਮੁਸਲਮਾਨਾਂ ਦੀ ਗਿਣਤੀ ਵੱਧ ਗਈ। ਸੋ ਇਸ ਹਵਾਲੇ ਨਾਲ ਜਿਹੜੀ ਇਹ ਗੱਲ ਹੈ, ਤੁਸੀਂ ਇਹ ਤੱਥ ਸੁਣ ਕੇ ਹੈਰਾਨ ਹੋਵੋਗੇ। ਕਹਿੰਦੇ ਜਿਹੜੇ ਡਾਟਾ ਇਕੱਠੇ ਕਰਨਾ ਸਰਵੇ, ਉਹਦੇ ਵਿੱਚ ਜਿਹੜੇ ਸੂਬੇ ਚੁਣੇ ਗਏ ਨੇ ਉਹਦੇ ਵਿੱਚ ਦੇਖੋ ਪੰਜਾਬ ਹੈ, ਉਹ 'ਚ ਰਾਜਸਥਾਨ ਹੈ, ਉਹ 'ਚ ਗੁਜਰਾਤ ਹੈ, ਉਹ 'ਚ ਯੂਪੀ ਹੈ, ਉਹ 'ਚ ਬਿਹਾਰ ਹੈ, ਉਹ 'ਚ ਪੱਛਮੀ ਬੰਗਾਲ ਹੈ, ਉਹ 'ਚ ਅਸਾਮ ਹੈ ਤੇ ਹੋਰ ਕੁਝ ਸੂਬੇ ਨੇ। ਸੋ ਇਹਨਾਂ ਦੇ ਵਿੱਚੋਂ ਕਹਿੰਦੇ ਜੀ ਕਿ 2018 ਦੇ ਵਿੱਚ ਕਹਿੰਦੇ ਰਿਪੋਰਟ ਸਾਹਮਣੇ ਆਈ ਸੀ ਕੁਝ ਕਿ ਜਨਸੰਖਿਆ ਦਾ ਸੰਤੁਲਨ ਠੀਕ ਨਹੀਂ ਗਾ। BSF ਨੇ, ਹੋਰ ਇਹਨਾਂ ਦੀਆਂ ਖੁਫੀਆ ਏਜੰਸੀਆਂ ਨੇ ਕਹਿੰਦੇ ਰਿਪੋਰਟ ਦਿੱਤੀ ਹੈ ਕਿ 2018 ਤੋਂ ਮਤਲਬ ਕਿ ਉੱਥੇ ਜਿਹੜੀ ਗਿਣਤੀ ਹੈ ਉਹ ਮੁਸਲਿਮ ਗਿਣਤੀ ਵੱਧਦੀ ਜਾ ਰਹੀ ਹੈ, ਖਾਸ ਕਰ ਸਰਹੱਦੀ ਖੇਤਰਾਂ 'ਚ। ਕਹਿੰਦੇ ਜੀ ਦੇਸ਼ ਦੇ ਵਿੱਚ ਤਾਂ ਜੇਕਰ ਉਹਨਾਂ ਦੀ ਗਿਣਤੀ ਵੱਧ ਰਹੀ ਹੈ ਤਾਂ ਉਹ 12 ਤੋਂ 15% ਹੈ। ਠੀਕ ਹੈ। ਬਾਕੀ ਭਾਈਚਾਰਿਆਂ ਦੀ ਜੇ ਬਣਦੀ ਹੈ, ਵੱਧਦੀ ਹੈ, ਕਹਿੰਦੇ ਔਸਤਨ 10% ਹੈ ਤੇ ਉਹ ਤਾਂ ਚੱਲ ਸਮਝ ਆਉਂਦੀ ਹੈ ਕਹਿੰਦੇ। ਪਰ ਕਹਿੰਦੇ ਜੀ ਸਰਹੱਦੀ ਇਲਾਕਿਆਂ ਦੇ ਵਿੱਚ ਉਹਨਾਂ ਦੀ ਗਿਣਤੀ 32%, 33%, 35% ਤੱਕ ਵੱਧ ਰਹੀ ਹੈ। ਸੋ ਇਸ ਲਈ ਸਵਾਲ ਇਹ ਹੈ ਪ੍ਰਵੀਨ ਜੀ ਕਿ ਜੇਕਰ ਸਰਹੱਦ ਪਾਰ ਤੋਂ ਕੋਈ ਘੁਸਪੈਠ ਹੁੰਦੀ ਆ ਜੀ ਤੇ ਉਸ ਘੁਸਪੈਠ ਨੂੰ ਰੋਕਣ ਲਈ ਫੌਜ ਤੇ BSF ਲੱਗੀ ਆ, ਬਿਲਕੁਲ, ਸੁਰੱਖਿਆ ਏਜੰਸੀਆਂ ਲੱਗੀਆਂ ਤੇ ਘੁਸਪੈਠ ਨੂੰ ਘੁਸਪੈਠੀਆ ਕਹਿ ਕੇ ਕਿਉਂ ਨਹੀਂ ਫੜਿਆ ਜਾਂਦਾ?
ਉਸ ਦੀ ਧਰਮ ਨੂੰ, ਉਸ ਦੀ ਜਾਤ ਨੂੰ, ਉਸ ਦੀ ਰੰਗਤ ਨੂੰ, ਉਸ ਦੇ ਪਹਿਰਾਵੇ ਨੂੰ ਕਿਉਂ ਉਜਾਗਰ ਕੀਤਾ ਜਾਂਦਾ? ਇਹਦੇ ਪਿੱਛੇ ਮਨਸ਼ਾ ਕੀ ਹੈ? ਹਾਂ ਤੁਸੀਂ ਕੋਈ ਵੀ ਘਟਨਾ ਕਰੋ, ਮਤਲਬ ਕਿ ਜੀ ਇਹ ਸਿੱਖ ਅੱਤਵਾਦ ਹੈ, ਇਹ ਜੀ ਜੀ ਹਿੰਦੂ ਅੱਤਵਾਦੀ ਨੇ, ਇਹ ਹੂੰ ਮੁਸਲਿਮ ਅੱਤਵਾਦੀ ਨੇ। ਅੱਤਵਾਦ ਦਾ ਵੀ ਕੋਈ ਧਰਮ ਹੁੰਦਾ, ਹੂੰ ਹਿੰਸਾ ਦਾ ਵੀ ਕੋਈ ਜਾਤ ਧਰਮ ਹੁੰਦਾ। ਹੂੰ ਸੋ ਉੱਥੇ ਕਿਉਂ ਨਹੀਂ ਕਿਹਾ ਜਾਂਦਾ ਕਿ ਸਿਰਫ ਉਹ ਧਿਰਾਂ ਨੇ ਜੀ? ਮਤਲਬ ਕਿ ਇੱਕ ਧਿਰ ਕਹਿੰਦੀ ਹੈ ਜੀ ਕਿ ਆ ਹਿੰਦੂ ਅੱਤਵਾਦ ਆ ਗਿਆ, ਦੂਜੀ ਕਹਿੰਦੀ ਹੈ ਨਹੀਂ ਜੀ ਇਹ ਸਿੱਖ ਅੱਤਵਾਦ ਹੈ, ਇਹ ਮੁਸਲਿਮ ਅੱਤਵਾਦ ਹੈ ਜੀ। ਆ ਜੀ ਸਿੱਖਾਂ ਨੇ ਇੰਦਰਾ ਗਾਂਧੀ ਮਾਰਤੀ ਜੀ, ਆ ਜੀ ਲਖੀਮਪੁਰ ਖੀਰੀ ਦੇ ਵਿੱਚ ਸਿੱਖ ਮਾਰੇ ਗਏ। ਮਤਲਬ ਜਦੋਂ ਅਸੀਂ ਏਅਰਪੋਰਟ ਤੇ ਉਤਰ ਕੇ ਪੁੱਛਦੇ ਸੀ ਅਸੀਂ ਲਖੀਮਪੁਰ ਖੀਰੀ ਜਾਣਾ, ਤਾਂ ਲੋਕ ਇਹ ਕਹਿੰਦੇ ਸੀ ਉੱਥੇ ਜਾਣਾ ਜਿੱਥੇ ਸਿੱਖ ਮਾਰਤੇ। ਸਾਰੇ ਦੇਸ਼ 'ਚ ਪਤਾ ਹੋਵੇ ਕਿਸਾਨ ਅੰਦੋਲਨ ਚੱਲਦਾ ਔਰ ਕਿਸਾਨਾਂ ਨੂੰ ਦਰੜਿਆ, ਤਾਂ ਵੀ ਤੁਸੀਂ ਦੇਖੋ ਕਿ ਇਹ ਮਨਸ਼ਾ ਲੋਕਾਂ ਦੇ ਮਨਾਂ ਦੇ ਅੰਦਰ ਕਿਹਨੇ ਪਾਈ ਹੈ? ਰਾਜਨੀਤੀ ਨੇ ਪਾਈ ਹੈ। ਜੀ ਜੀ ਬਿਲਕੁਲ ਇਹ ਸਹੀ। ਸ਼ਬਦ ਕਿਹਨੇ ਸਾਡੇ ਅੰਦਰ ਦਿਮਾਗਾਂ 'ਚ ਘੁਸੋਏ ਨੇ? ਸੋ ਉਸੇ ਹਵਾਲੇ ਨਾਲ ਇਹ ਸਰਵੇ ਦੀ ਸਿਰਫ ਮਨਸ਼ਾ ਇਹ ਨਹੀਂ ਝਲਕਦੀ, ਮਤਲਬ ਇਸ ਦੇ ਉੱਤੇ ਉਮੀਦ ਕਿਉਂ ਨਹੀਂ ਵੱਜਦੀ ਲੋਕਾਂ ਦੀ ਕਿ ਇਹ ਭਾਈ ਸਾਡੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਨ ਦੇ ਲਈ, ਮਜ਼ਬੂਤ ਕਰਨ ਦੇ ਲਈ ਸਰਵੇ ਹੋ ਰਿਹਾ। ਇਹ ਸਰਵੇ ਉੱਥੇ ਜਿਹੜੀ ਅਚਾਨਕ ਘੁਸਪੈਠ ਵੱਧਦੀ ਆ ਉਹਨੂੰ ਰੋਕਣ ਦੇ ਲਈ ਹੋ ਰਿਹਾ। ਪਰ ਇਹਦੇ ਪਿੱਛੇ ਇਹ ਕਿਉਂ ਡਰ ਲੱਗਦਾ ਕਿ ਅਚਾਨਕ ਇਸ ਫਿਰਕੇ ਦਾ ਹਵਾਲਾ ਦੇ ਕੇ, ਜੇ ਪ੍ਰਵੀਨ ਜੀ ਗਵਾਂਢੀ ਮੁਲਕ ਹਿੰਦੂ ਹੋਊਗਾ ਤਾਂ ਉਧਰ ਘੁਸਪੈਠੀਏ ਹਿੰਦੂ ਹੋਣਗੇ ਜੀ ਜੀ। ਜੇ ਗਵਾਂਢੀ ਮੁਲਕ ਸਿੱਖ ਹੋਊਗਾ ਤਾਂ ਘੁਸਪੈਠੀਏ ਸਿੱਖ ਹੋਣਗੇ। ਜੇ ਗਵਾਂਢੀ ਮੁਲਕ ਮੁਸਲਮਾਨ ਨੇ ਤਾਂ ਘੁਸਪੈਠੀਏ ਮੁਸਲਮਾਨ ਹੋਣਗੇ। ਪਰ ਤੁਸੀਂ ਉਸ ਨੂੰ ਦੂਸਰੇ ਮੁਲਕ ਤੋਂ, ਦੂਸਰੇ ਮੁਲਕ ਦੇ ਵਿੱਚ ਆ ਰਹੇ ਘੁਸਪੈਠੀਏ ਪੱਖੋਂ ਕਿਉਂ ਨਹੀਂ ਉਭਾਰਦੇ? ਉਸ ਨੂੰ ਟਾਰਗੇਟ ਕਰਕੇ ਤੁਸੀਂ ਭਾਰਤ 'ਚ ਰਹਿੰਦੇ ਉਸ ਧਰਮ ਦੇ ਹੋਰ ਲੋਕਾਂ ਨੂੰ ਨਿਸ਼ਾਨੇ ਤੇ ਕਿਉਂ ਲਿਆਉਣੇ? ਜੀ ਬਿਲਕੁਲ। ਉਹਦੀ ਪਿੱਛੇ ਮਨਸ਼ਾ ਸਿਰਫ ਇਹ ਹੈ ਕਿ ਮਤਲਬ ਅਸੀਂ ਜਦੋਂ ਇਹ ਗੱਲ ਉਜਾਗਰ ਕਰੀਏ ਕਿ ਦੇਖੋ ਜੀ ਇੰਨੇ % ਘੁਸਪੈਠੀਏ ਮੁਸਲਮਾਨ ਆ ਗਏ, ਤਾਂ ਇਹਦਾ ਮਤਲਬ ਤੁਹਾਨੂੰ ਆਪਣੇ ਸ਼ਹਿਰ, ਮੁਹੱਲੇ, ਗਲੀ, ਬੱਸ ਅੱਡੇ, ਰੇਲਵੇ ਸਟੇਸ਼ਨ ਕਿਤੇ ਵੀ ਕੋਈ ਮੁਸਲਿਮ ਭਾਈਚਾਰਾ ਦਿਖੇ, ਤੁਹਾਨੂੰ ਐ ਲੱਗੇ ਕਿ ਘੁਸਪੈਠੀਆ। ਇਹ ਪੇਸ਼ ਕੀਤਾ ਜਾ ਰਿਹਾ, ਇਹ ਦ੍ਰਿਸ਼ ਪੈਦਾ ਕੀਤਾ ਜਾ ਰਿਹਾ। ਸੋ ਇਸ ਲਈ ਇਸ ਮਤਲਬ ਸਰਵੇ ਨੇ ਇੱਕ ਨਵਾਂ ਫਿਕਰਮੰਦੀ ਖੜੀ ਕੀਤੀ ਹੈ ਕਿ ਇੱਕ ਹੋਰ ਨਵਾਂ ਮਤਲਬ ਘਰੇਲੂ ਜੰਗ ਨਾ ਇੱਕ ਅੰਦਰ ਛੱਡ ਜਾਵੇ। ਸੋ ਪੰਜਾਬ ਸਣੇ ਬਾਰਡਰ ਨਾਲ ਲੱਗਦੇ ਸਾਰੇ ਇਲਾਕਿਆਂ ਦੇ ਉੱਤੇ ਨਾਗਰਿਕ ਸਰਵੇ ਦੇ ਨਾਂ ਦੇ ਉੱਤੇ, ਕਹਿੰਦੇ ਕਿ ਰਾਜਸਥਾਨ ਤੋਂ ਸ਼ੁਰੂਆਤ ਦੇ ਨਾਂ ਦੇ ਉੱਤੇ ਅਸੀਂ ਇਹ ਜਾਂਚ ਪੜਤਾਲ ਕਰਨੀ ਹੈ ਕਿ ਅਚਾਨਕ ਜਿਹੜਾ ਮੁਸਲਿਮ ਆਬਾਦੀ ਆ ਸਰਹੱਦੀ ਖੇਤਰ 'ਚੋਂ 32% ਤੱਕ ਕਹਿੰਦੇ ਕਿਵੇਂ ਵੱਧ ਗਈ। ਇੱਕ ਪਾਸੇ ਤੁਸੀਂ ਕਹਿੰਦੇ ਹੋ ਅਸੀਂ ਨਾਗਰਿਕ ਸਰਵੇ ਕਰਨਾ, ਦੂਸਰੇ ਪਾਸੇ ਕਹਿੰਦੇ ਹੋ ਜੀ ਕਿ 32% ਮੁਸਲਿਮ ਆਬਾਦੀ ਕਿਉਂ ਵਧੀ। ਸੋ ਆਹ ਸ਼ਬਦ ਮਤਲਬ ਕਿ ਇਹ ਕਿਤੇ ਨਾ ਕਿਤੇ ਉਸ ਭਾਈਚਾਰੇ ਦੇ ਲੋਕਾਂ ਨੂੰ, ਭਾਰਤ 'ਚ ਰਹਿੰਦੇ ਲੋਕਾਂ ਨੂੰ ਡਰਾਉਣ ਦੇ ਲਈ ਹੈ। ਤੁਹਾਡੇ ਯਾਦ ਹੋਏਗਾ ਪ੍ਰਵੀਨ ਜੀ, ਪਿਛਲੇ ਦਿਨੀ ਇੱਕ ਹੁਕਮ ਆਇਆ ਸੀਗਾ ਕਿ 50 ਕਿਲੋਮੀਟਰ ਤੱਕ ਦਾ ਸਰਹੱਦੀ ਦਾਇਰਾ ਹੁਣ BSF ਆਪਣੇ ਕੰਟਰੋਲ 'ਚ ਲੈ ਲੂਗੀ। ਬਿਲਕੁਲ ਸੀਗਾ ਜੀ, ਬਿਲਕੁਲ ਸੀਗਾ। ਸੋ ਆਹ ਸਰਵੇ ਦੇ ਵਿੱਚ 100 ਕਿਲੋਮੀਟਰ ਤੱਕ ਸਰਵੇ ਹੋਣਾ ਕਹਿੰਦੇ। ਠੀਕ ਹੈ, ਅੱਛਾ। ਪੰਜਾਬ ਇੱਕ ਅਜਿਹਾ ਸੂਬਾ ਹੈ ਜਿੱਥੇ ਮਤਲਬ ਕਿ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਸਾਡੀ ਤਾਂ ਜ਼ਮੀਨ ਵੀ ਤਾਰ ਦੇ ਪਾਰ ਹੈ। ਸਾਡੀ ਤਾਂ ਜ਼ਮੀਨ ਜ਼ੀਰੋ ਲਾਈਨ ਤੇ ਹੈ ਤੇ ਫਿਰ ਉਹ ਜਿਹਦੀ ਜ਼ਮੀਨ ਉੱਥੇ ਆ ਤਾਂ ਉਹ ਕਿੰਨੀ ਕੁ ਦੂਰ ਆ ਕੇ ਰਹੂਗਾ? ਤਾਂ ਤਾਰ ਦੇ ਬਿਲਕੁਲ ਉਰਾਂ ਤੋਂ ਸਾਡੇ ਪਿੰਡ ਸ਼ੁਰੂ ਨੇ। ਬਿਲਕੁਲ, ਅਸੀਂ ਤਾਂ ਐਨ ਬਾਰਡਰ ਦੇ ਉੱਤੇ ਆ। ਗੁਜਰਾਤ ਦੇ ਵਿੱਚ, ਰਾਜਸਥਾਨ ਦੇ ਵਿੱਚ, ਚਾਹੇ ਤੁਸੀਂ ਮਤਲਬ ਕਿ ਜ਼ੀਰੋ ਲਾਈਨ ਤੋਂ ਜਾਂ ਬਾੜਬੰਦੀ ਤੋਂ 100 ਕਿਲੋਮੀਟਰ ਤੱਕ ਅੰਦਰ BSF ਨੂੰ ਦੇ ਦਿਓ, ਉੱਥੇ ਪਿੰਡੇ ਨਹੀਂ ਗਏ, ਖਾਲੀ ਰੇਤ ਹੈ, ਖਾਲੀ ਮੈਦਾਨ ਨੇ ਜੀ। ਪਰ ਇੱਥੇ 50 ਕਿਲੋਮੀਟਰ ਦਾ ਮਤਲਬ ਦਰਸ਼ਨੀ ਡਿਓੜੀ ਵੀ ਆਉਂਦੀ ਹੈ, ਜਲਿਆਂਵਾਲਾ ਬਾਗ ਵੀ ਆਉਂਦਾ ਹੈ, ਰਾਮ ਤੀਰਥ ਵੀ ਆਉਂਦਾ ਹੈ, ਦੁਰਗਿਆਣਾ ਮੰਦਿਰ ਵੀ ਵਿੱਚ ਆਉਂਦਾ ਹੈ। ਸੋ 50 ਕਿਲੋਮੀਟਰ ਦੇ ਵਿੱਚ ਕਿੰਨੇ ਸ਼ਹਿਰ, ਅੱਧਾ ਪੰਜਾਬ ਕੰਟਰੋਲ 'ਚ ਆਉਂਦਾ ਜੇਕਰ 50 ਕਿਲੋਮੀਟਰ ਲਾਉਂਗੇ ਹਿਸਾਬ। ਬਿਲਕੁਲ। ਸੋ ਹੁਣ ਤਾਂ ਇਹ ਕਹਿੰਦੇ 100 ਕਿਲੋਮੀਟਰ ਤੱਕ ਸਰਵੇ ਕਰਾਂਗੇ, ਔਰ ਉਸ ਦੇ ਵਿੱਚ 50 ਕਿਲੋਮੀਟਰ BSF ਨੂੰ ਦੇਣ ਦੇ ਵਿੱਚ ਜਿਹੜਾ ਖਾਸ ਗੱਲ ਹੈ ਉਹਦੇ ਵਿੱਚ ਇਹ ਹੈ ਕਿ BSF ਨੇ ਜੇਕਰ ਕਿਸੇ ਪਿੰਡ 'ਚ ਛਾਣਬੀਣ ਕਰਨੀ ਹੈ, ਪੁੱਛ ਪੜਤਾਲ ਕਰਨੀ ਹੈ, ਕਿਤੇ ਕਿਸੇ ਦੀ ਮਤਲਬ ਕਿ ਜਾ ਕੇ ਅੰਦਰ ਘਰੇ ਤਲਾਸ਼ੀ ਲੈਣੀ ਹੈ, ਰਾਹ ਦੇ ਵਿੱਚ ਤੁਰੇ ਆਉਂਦੇ ਕਿਸੇ ਨਾਗਰਿਕ ਨੂੰ ਰੋਕ ਕੇ ਪੁੱਛਣਾ ਹੈ, ਥਾਣੇ ਲੈ ਕੇ ਜਾਣਾ ਹੈ, ਆਪਣੀ ਗੱਡੀ 'ਚ ਬਿਠਾਉਣਾ ਹੈ, ਤਾਂ ਉਹਨਾਂ ਨੂੰ ਸਥਾਨਕ ਥਾਣੇ 'ਚ ਦੱਸਣ ਦੀ ਲੋੜ ਨਹੀਂ ਜੀ, ਸਥਾਨਕ ਪੁਲਿਸ ਤੋਂ ਮਨਜ਼ੂਰੀ ਲੈਣ ਦੀ ਲੋੜ ਨਹੀਂ, ਸੂਬਾ ਸਰਕਾਰ ਨੂੰ ਦੱਸਣ ਦੀ ਲੋੜ ਨਹੀਂ। ਅੱਛਾ ਜੀ। ਸੋ ਇਹ ਜਿਹੜਾ ਖਤਰਨਾਕ ਉਹਦੇ ਵਿੱਚ ਉਹ ਹੈ ਕਿ ਇਹਦਾ ਮਤਲਬ ਕੱਲ ਨੂੰ ਸਾਡੇ ਕਿਸੇ ਵੀ ਵਿਅਕਤੀ ਨੂੰ ਰੋਕ ਕੇ ਕੁਝ ਵੀ ਕਾਰਵਾਈ ਹੋ ਸਕਦੀ ਹੈ। ਸੋ ਇਹ ਜਿਹੜਾ ਡਰ ਖੜਾ ਹੈ, ਕਿਉਂਕਿ ਬੇਸ਼ੱਕ ਸਰਹੱਦੀ ਇਲਾਕਿਆਂ ਦੇ ਵਿੱਚ ਸਮਗਲਿੰਗ ਨਾਲ ਜੁੜੀਆਂ ਧਿਰਾਂ
ਮਤਲਬ ਕਿ ਜਿੱਥੇ ਜਿਹੋ ਜਿਹਾ ਕਾਰੋਬਾਰ ਹੁੰਦਾ ਉਹੋ ਜਿਹੇ ਲੋਕ ਵੀ ਪਨਪਦੇ ਆ ਨਾ। ਸੋ ਸਰਗਰਮ ਹਰੇਕ ਪਿੰਡ ਦੇ ਵਿੱਚ ਇੱਕ ਦੋ ਇਹੋ ਜਿਹੇ ਸਮਗਲਰ ਵੀ ਹੈਗੇ, ਜੀ ਇਹੋ ਜਿਹੇ ਉਹ ਈਵਨ ਕਈ ਮਤਲਬ ਕਿ ਕਈ ਤਾਂ ਸਰਕਾਰਾਂ ਲਈ ਉਹ ਕੰਮ ਕਰਦੇ ਨੇ, ਉਹਨਾਂ ਦੇ ਖੁਫੀਆ ਬਣ ਕੇ ਉੱਧਰ ਜਾਂਦੇ ਰਹਿੰਦੇ ਨੇ। ਹਾਂਜੀ ਹਾਂਜੀ ਸੋ ਦੱਸ ਇਸ ਲਈ ਉਹ ਪਿੰਡ ਦੇ ਪਿੰਡ ਵਸੇ ਨੇ ਪੰਜਾਬ ਦੇ ਬਾਰਡਰਾਂ ਤੇ, ਹੈ ਨਾ, ਜਸੂਸਾਂ ਦੇ ਪਿੰਡ। ਸੋ ਇਸ ਲਈ ਉਹ ਵੀ ਹੈਗੇ ਨੇ। ਸੋ ਪਰ ਹੁਣ ਮਤਲਬ ਕਿ ਤੁਸੀਂ ਇਸ ਧਿਰ ਦੇ ਨਾਲ ਉਹ ਨਿਸ਼ਾਨਾ ਲੈ ਕੇ ਤੁਸੀਂ ਉਹ ਜਿਹੜੀ ਜਾਂਚ ਪੜਤਾਲ ਕਰਨੀ ਆ, ਉਹਦੇ ਨਾਲ ਕੱਲਾ ਮੈਨੂੰ ਹੁਣ ਮੁਸਲਿਮ ਭਾਈਚਾਰਾ ਨਹੀਂ, ਮੈਨੂੰ ਪੰਜਾਬ ਦੇ ਭਾਈਚਾਰੇ ਦੇ ਉੱਤੇ ਵੀ ਇਹਨਾਂ ਦੀ ਘੱਟ ਗਿਣਤੀ ਭਾਈਚਾਰੇ ਤੇ ਨਜ਼ਰ ਲੱਗਦੀ ਹੈ ਕਿ ਇਸ ਹਵਾਲੇ ਨਾਲ ਉਹਨਾਂ ਨੂੰ ਵੀ ਡਰਾਉਣਾ ਚਾਹੁੰਦੇ ਨੇ। ਸੋ ਇਹ ਸਰਵੇ ਕਿਤੇ ਨਾ ਕਿਤੇ ਉਸ ਗੱਲ ਵੱਲ ਮਤਲਬ ਕਿ ਸੰਕੇਤ ਕਰਦਾ ਕਿ ਸਰਹੱਦਾਂ ਸੁਰੱਖਿਅਤ ਨਹੀਂ ਕਰਨੀਆਂ, ਅੰਦਰ ਇੱਕ ਨਵੀਂ ਧਰਮ ਦੀ ਅੱਗ ਲਾਉਣੀ ਆ, ਨਵੀਂ ਅੰਦਰ ਜਾਤ ਦੀ ਅੱਗ ਲਾਉਣੀ ਆ, ਤਾਂ ਕਿ ਸਾਡੀਆਂ ਰਾਜਨੀਤਿਕ ਰੋਟੀਆਂ ਸਿੱਕਦੀਆਂ ਰਹਿਣ ਤੇ ਅਸੀਂ 2024 ਆਪਣਾ ਪੱਕਾ ਕਰ ਲਈਏ। ਜੀ 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 ਬਿਲਕੁਲ। ਅਗਲੀ ਖਬਰ ਵੀ ਇਹਦੇ ਨਾਲ ਮਿਲਦੀ ਜੁਲਦੀ ਹੈ ਸ਼ਰਮਾ ਜੀ, ਉਹ ਇਹ ਹੈ ਕਿ ਜਿਹੜਾ CAA ਉਹ ਲਾਗੂ ਨਹੀਂ ਗਾ, ਪਰ ਬਾਹਰਲੇ ਮੁਲਕਾਂ ਤੋਂ ਆਏ ਘੱਟ ਗਿਣਤੀਆਂ ਨੂੰ ਨਾਗਰਿਕਤਾ ਦੇਣੀ ਸ਼ੁਰੂ ਕਰ ਦਿੱਤੀ ਹੈ ਸਰਕਾਰ ਨੇ। ਪ੍ਰਵੀਨ ਜੀ, ਜਦੋਂ CAA ਦੀ ਹੋਂਦ ਸਾਹਮਣੇ ਆਈ ਸੀ ਤਦ ਸਵਾਲ ਆਇਆ ਸੀ ਕਿ ਗਵਾਂਢੀ ਮੁਲਕਾਂ ਤੋਂ ਕਹਿੰਦੇ ਕਿ ਜਿਹੜੇ ਪੀੜਤ ਲੋਕ ਨੇ, ਜਿਹੜੇ ਉੱਥੇ ਉੱਧਰੋਂ ਆ ਜਾਂਦੇ ਨੇ ਤੇ ਸ਼ਰਨਾਰਥੀ ਦੇ ਰੂਪ ਸਾਡੇ ਕੋਲ ਆਉਂਦੇ ਨੇ, ਅਸੀਂ ਉਹਨਾਂ ਨੂੰ ਨਾਗਰਿਕਤਾ ਦੇਵਾਂਗੇ ਜੀ। ਤੇ ਇਹ ਚੰਗਾ ਕਦਮ ਲੱਗਦਾ। ਪਰ ਜੇ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣੀ ਹੋਵੇ, ਜੇ ਸ਼ਬਦ ਇਹ ਹੋਵੇ ਕਿ ਸ਼ਰਨਾਰਥੀਆਂ ਨੂੰ ਨਾਗਰਿਕਤਾ, ਉਹਦੇ ਵਿੱਚ ਮਨਸ਼ਾ ਹੈ ਕਿ ਜਿਹੜੇ ਜੀ ਬੰਗਲਾਦੇਸ਼ੀ ਘੁਸਪੈਠੀਏ ਨੇ ਉਹਨਾਂ ਨੂੰ ਭਜਾਵਾਂਗੇ, ਜਿਹੜੇ ਬੰਗਲਾਦੇਸ਼ ਤੋਂ ਹਿੰਦੂ ਆਏ ਨੇ ਉਹਨਾਂ ਨੂੰ ਨਾਗਰਿਕਤਾ ਦੇਵਾਂਗੇ। ਠੀਕ ਹੈ। ਸੋ ਆ ਜਿਹੜਾ ਮਤਲਬ ਕਿ ਉਸੇ ਗੱਲ ਦੀ ਅਗਲੀ ਕੜੀ ਹੈ ਇਹ ਕਿ CAA ਤਾਂ 2000 ਮਤਲਬ ਕਿ ਜਿਹੜਾ ਲਾਗੂ ਨਹੀਂ ਹੋਇਆ ਅਜੇ ਤੱਕ, 2019 ਦੇ ਤਹਿਤ ਕਾਨੂੰਨ ਹੈ ਜਿਹੜਾ ਉਹ ਲਾਗੂ ਨਹੀਂ ਹੋਇਆ, ਪਰ ਪਿਛਲਾ ਜਿਹੜਾ 1955 ਵਾਲਾ ਕਾਨੂੰਨ ਹੈ ਉਹਦੇ ਤਹਿਤ ਕਹਿੰਦੇ ਅਸੀਂ ਨਾਗਰਿਕਤਾ ਦੇਣ ਜਾ ਰਹੇ ਹਾਂ। ਉਹਦੇ ਵਿੱਚ ਅਸੀਂ ਪਾਕਿਸਤਾਨ ਤੋਂ, ਬੰਗਲਾਦੇਸ਼ ਤੋਂ, ਮਤਲਬ ਕਿ ਇਹਦਾ ਗਵਾਂਢੀ ਹੋਰ ਅਫਗਾਨਿਸਤਾਨ ਤੋਂ, ਜਿਹੜੇ ਇਹਨਾਂ ਮੁਲਕਾਂ ਤੋਂ ਸਾਡੇ ਹਿੰਦੂ ਆਏ ਨੇ ਜੀ, ਸਾਡੇ ਸਿੱਖ ਆਏ ਨੇ, ਸਾਡੇ ਬੋਧੀ ਆਏ ਨੇ, ਜੈਨੀ ਆਏ ਨੇ, ਪਾਰਸੀ ਆਏ ਨੇ, ਇੱਥੋਂ ਤੱਕ ਕਿ ਈਸਾਈ ਆਏ ਨੇ, ਅਸੀਂ ਉਹਨਾਂ ਨੂੰ ਨਾਗਰਿਕਤਾ ਦੇਵਾਂਗੇ ਜੀ। ਪਰ ਇਹਨਾਂ ਹੀ ਮੁਲਕਾਂ ਤੋਂ ਜੇਕਰ ਕੋਈ ਮੁਸਲਮਾਨ ਆਇਆ ਫਿਰ ਉਹ ਘੁਸਪੈਠੀਆ, ਫਿਰ ਉਹਦੇ ਪਰ ਕਾਰਵਾਈ ਕਰ। ਸੋ ਮਤਲਬ ਜੇ ਇਹ ਭਾਈਚਾਰਾ ਉੱਥੇ, ਬਿਲਕੁਲ ਪਾਕਿਸਤਾਨ ਦੇ ਵਿੱਚ ਹਿੰਦੂ ਸਿੱਖ ਭਾਈਚਾਰੇ ਨਾਲ ਧੱਕਾਸ਼ਾਹੀ ਹੁੰਦੀ ਹੈ, ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ, ਉਹਨਾਂ ਦੇ ਬੱਚਿਆਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ, ਜਿੱਥੇ ਜਿਹੜਾ ਘੱਟ ਗਿਣਤੀ ਹੈ ਉਸ ਨੂੰ ਨਿਸ਼ਾਨਾ ਬਣਾਇਆ ਜਾਂਦਾ। ਇਹ ਸਾਡੀ ਮਾਨਸਿਕਤਾ ਦਾ ਹਿੱਸਾ ਬਣ ਗਿਆ। ਮਤਲਬ ਜੇ ਕਲਾਸ ਦੇ ਵਿੱਚ ਇੱਕ ਜਵਾਕ ਕਿਸੇ ਵੱਖਰੇ ਰੰਗ ਢੰਗ ਦਾ ਤਾਂ ਸਾਰੇ ਜਵਾਕ ਉਹਨੂੰ ਮਜ਼ਾਕ ਕਰਦੇ ਨੇ। ਬਿਲਕੁਲ ਕਰਦੇ ਨੇ। ਮਤਲਬ ਪੰਜਾਬ ਦੇ ਵਿੱਚ ਸਕੂਲ ਦੇ ਵਿੱਚ ਚਾਹੇ ਉਹ ਮਨਸ਼ਾ ਮਾੜੀ ਨਾ ਹੋਵੇ, ਮਤਲਬ ਕਿ ਬਾਹਮਣ ਕਹਿ ਕੇ ਬੁਲਾਉਣਾ ਇਹ ਆਮ ਰਿਹਾ ਜੀ। ਤੇ ਉੱਥੇ ਕਿਉਂਕਿ ਦਬਕਾ ਦੂਏ ਭਾਈਚਾਰੇ ਦਾ, ਤੇ ਇਸੇ ਤਰ੍ਹਾਂ ਜਿੱਥੇ ਹਿੰਦੂ ਵੱਧ ਨੇ ਉੱਥੇ ਮੁਸਲਮਾਨਾਂ ਨੂੰ ਡਰਾਉਂਦੇ ਨੇ, ਜਿੱਥੇ ਮੁਸਲਮਾਨ ਵੱਧ ਨੇ ਉੱਥੇ ਉਹ ਹਿੰਦੂਆਂ ਨੂੰ ਡਰਾਉਂਦੇ ਨੇ। ਸੋ ਇਹ ਮਾਨਸਿਕਤਾ ਬਣ ਚੁੱਕੀ ਹੈ। ਉਸ ਮਾਨਸਿਕਤਾ ਨੂੰ ਤੋੜਨ ਦੀ ਬਜਾਏ ਸਰਕਾਰਾਂ ਉਹਦੇ ਵਿੱਚ ਪਾੜੇ 'ਚ ਵਾਧਾ ਕਰ ਰਹੀਆਂ। ਤੇ ਇਹ ਚੰਗਾ ਕਦਮ ਲੱਗਦਾ ਹੈ ਕਿ ਜੇਕਰ ਪਾਕਿਸਤਾਨ ਤੋਂ, ਬੰਗਲਾਦੇਸ਼ ਤੋਂ, ਅਫਗਾਨਿਸਤਾਨ ਤੋਂ ਜਾਂ ਹੋਰ ਕਿਸੇ ਮੁਲਕ ਤੋਂ ਕੋਈ ਤੰਗ ਪਰੇਸ਼ਾਨ ਸਾਡਾ ਭਾਈ ਕਿਸੇ ਵੀ ਧਰਮ ਫਿਰਕੇ ਦਾ ਹੈਗਾ, ਜੇਕਰ ਉਹ ਭਾਰਤ 'ਚ ਸ਼ਰਨ ਲੈਣ ਆਉਂਦਾ ਤਾਂ ਉਹਨੂੰ ਜੇਕਰ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਨਾਗਰਿਕਤਾ ਮਿਲਣੀ ਚਾਹੀਦੀ ਹੈ ਤਾਂ ਦੇਣੀ ਚਾਹੀਦੀ ਹੈ। ਪਰ ਉੱਥੇ ਉਹਦਾ ਧਰਮ ਉਜਾਗਰ ਕਰਕੇ ਤੇ ਦੂਸਰੇ ਧਰਮ ਨੂੰ ਮਤਲਬ ਕਿ ਤੁਸੀਂ ਕਟਹਿਰੇ 'ਚ ਖੜਾ ਕਰਕੇ, ਧਰਮ ਤਾਂ ਕੋਈ ਨਹੀਂ ਸਿਖਾਉਂਦਾ ਨਾ, ਨਹੀਂ ਸਿਖਾਉਂਦਾ, ਬਿਲਕੁਲ ਮਾੜਾ ਵਿਵਹਾਰ ਹੈ ਨਾ, ਵਿਤਕਰਾ ਕਰਨਾ। ਸੋ ਇਸ ਲਈ ਇਹਦੇ ਪਿੱਛੇ ਮਤਲਬ ਕਿ ਇਹਦਾ ਮਤਲਬ ਉਸੇ ਤਰ੍ਹਾਂ ਜਿਵੇਂ ਆਪਾਂ ਕਹਿ ਰਹੇ ਹਾਂ 3 ਖੇਤੀ ਕਾਨੂੰਨ ਵਾਪਸ ਤਾਂ ਹੋ ਗਏ ਪਰ ਉਹ ਲਾਗੂ ਹੋਣੇ ਸ਼ੁਰੂ ਹੋ ਗਏ, ਉਸੇ ਤਰ੍ਹਾਂ CAA ਲਾਗੂ ਤਾਂ ਨਹੀਂ ਹੋਇਆ ਰਸਮੀ ਤੌਰ ਤੇ, ਪਰ ਉਹਨੇ ਆਪਣਾ ਕੰਮ ਦਿਖਾਉਣਾ ਸ਼ੁਰੂ ਕਰ ਦਿੱਤਾ। ਸੋ ਇਸ ਲਈ ਇਹ ਨਾਗਰਿਕਤਾ ਦੇਣ ਦੀ ਜਿਹੜੀ ਕਵਾਇਦ ਆ, ਇਹ ਵੀ ਉਸੇ ਕੜੀ ਦਾ ਹਿੱਸਾ ਹੈ ਕਿ ਕਿਸੇ ਤਰ੍ਹਾਂ ਅਸੀਂ ਇਹ ਦਰਸਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਭਾਈ ਸਰਹੱਦਾਂ ਦੇ ਉੱਤੇ ਮੁਸਲਮਾਨਾਂ ਦੀ ਗਿਣਤੀ ਵੱਧ ਰਹੀ ਆ, ਸਰਹੱਦੀ ਸੂਬਿਆਂ 'ਚ ਮੁਸਲਮਾਨਾਂ ਦੀ ਗਿਣਤੀ ਵੱਧ ਰਹੀ ਆ, ਤੇ ਇਸ ਲਈ ਅਸੀਂ ਉਹਦਾ ਕਾਊਂਟਰ ਕਰਨ ਦੇ ਲਈ ਜੇਕਰ ਸਾਡੀ ਜਨਸੰਖਿਆ ਨਹੀਂ ਵੱਧ ਰਹੀ ਤਾਂ ਉੱਧਰੋਂ ਆਉਣ ਵਾਲੇ ਬੰਦਿਆਂ ਨੂੰ ਫਟਾਫਟ ਨਾਗਰਿਕ ਬਣਾਓ ਤਾਂ ਕਿ ਅਸੀਂ ਉਹ ਬਰਾਬਰਤਾ ਕਰ ਸਕੀਏ। ਔਰ ਹਰ ਵਾਰ ਨਿਸ਼ਾਨਾ ਸੂਬੇ 'ਚ ਉਹ ਸੂਬੇ ਨੂੰ ਪਹਿਲਾਂ ਰੱਖਿਆ ਜਾਂਦਾ। ਬੰਗਾਲ 'ਚ ਵਿਰੋਧ ਹੋਇਆ ਸੀ ਜਦੋਂ ਇਹਨਾਂ ਨੇ 2020 ਦੇ ਵਿੱਚ ਉੱਥੇ ਨਾਗਰਿਕਤਾ ਵਾਲਾ ਫਾਰਮੂਲਾ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਪੱਛਮੀ ਬੰਗਾਲ ਦੇ ਵਿੱਚ, ਜਾਂ ਉਹ ਸਰਵੇ ਕਰਾਉਣ ਦੀ ਕੋਸ਼ਿਸ਼ ਕੀਤੀ ਬਾਰਡਰ ਦੇ ਉੱਤੇ, ਤਦ ਉਹਦਾ ਜੰਮ ਕੇ ਵਿਰੋਧ ਹੋਇਆ। ਤੇ ਇਸ ਲਈ ਕਹਿੰਦੇ ਜੀ ਹੁਣ ਪੂਰੇ ਸੂਬਿਆਂ 'ਚ ਕਰਾਵਾਂਗੇ ਜਿੱਥੇ ਜਿੱਥੇ ਬਾਰਡਰ ਲੱਗਦਾ।
ਤੇ ਪਰ ਸ਼ੁਰੂਆਤ ਫਿਰ ਰਾਜਸਥਾਨ ਤੋਂ ਕਰਾਂਗੇ, ਕਿਉਂਕਿ ਹੁਣ ਰਾਜਸਥਾਨ 'ਚ ਚੋਣਾਂ ਨੇ। ਸੋ ਇਸ ਲਈ ਚੋਣਾਂ ਨੂੰ ਧਿਆਨ 'ਚ ਰੱਖ ਕੇ, ਧਰਮਾਂ ਜਾਤਾਂ ਦੀ ਗਿਣਤੀ ਨੂੰ ਧਿਆਨ 'ਚ ਰੱਖ ਕੇ, ਉਹਨਾਂ ਅੰਕੜਿਆਂ ਨੂੰ ਧਿਆਨ 'ਚ ਰੱਖ ਕੇ ਖੇਡਣਾ ਚਾਹੁੰਦੇ ਨੇ, ਤਾਂ ਕਿ ਇਹ ਖੌਫਜ਼ਦਾ ਮਾਹੌਲ ਦੇ ਵਿੱਚ ਉਹ ਤਰ੍ਹਾਂ ਸਾਰੀਆਂ ਇੱਕ ਝੰਡੇ ਥੱਲੇ, ਸਾਡੇ ਇੱਕ ਭਗਵੇਂ ਝੰਡੇ ਥੱਲੇ ਇਕੱਠੀਆਂ ਹੋ ਜਾਣ ਤੇ ਅਸੀਂ ਉਹਨਾਂ ਨੂੰ ਆਪਣੇ ਹੱਕ 'ਚ, ਵੋਟਾਂ 'ਚ ਹੱਕ ਸਕੀਏ। ਸੋ ਇਹ ਆਪਣੇ ਹੱਕ ਕੇ ਆਪਣੇ ਪਾਲੇ 'ਚ ਲਿਆਉਣ ਦੀ ਕਵਾਇਦ ਹੈ, ਤੇ ਜਾਣ ਬੁੱਝ ਕੇ ਇੱਕ ਮਤਲਬ ਕਿ ਧਿਰ ਨੂੰ ਸਿੱਧਾ ਮਤਲਬ ਕਿ ਕਟਹਿਰੇ 'ਚ ਖੜਾ ਕਰਕੇ ਉਸ ਨੂੰ, ਉਸ ਦੇ ਪ੍ਰਤੀ ਫਿਰਕੂਵਾਦ ਦੀ, ਉਸ ਦੇ ਪ੍ਰਤੀ ਨਫ਼ਰਤ ਦੀ ਭਾਵਨਾ ਪੈਦਾ ਕਰਨ ਦੀ ਕਵਾਇਦ ਹੈ। ਜਦੋਂ ਕਿ ਮੁਲਕ ਬਨਾਮ ਮੁਲਕ ਹੋਣੀ ਚਾਹੀਦੀ ਹੈ ਗੱਲ, ਕਿ ਭਾਈ ਉਸ ਮੁਲਕ ਦੇ ਬੰਦੇ ਸਾਡੇ ਇੱਥੇ ਘੁਸਪੈਠ ਕਰ ਰਹੇ ਨੇ, ਅਸੀਂ ਉਹ ਰੋਕਣੇ ਆ, ਤੇ ਉਹਦੇ ਲਈ ਸਾਡੇ ਕੋਲ ਫੌਜ, ਸੁਰੱਖਿਆ ਏਜੰਸੀਆਂ, ਸਾਰਾ ਕੁਝ ਹੈ। ਤੇ ਫਿਰ ਉਹ ਜੇਕਰ ਨਾ ਕਾਮਯਾਬ ਹੁੰਦੀਆਂ ਨੇ ਤਾਂ ਉਹਨਾਂ ਤੇ ਕਾਰਵਾਈ ਕਰ ਲਓ ਜੀ, ਉਹਨਾਂ ਦੇ ਫੇਲੀਅਰ ਤੇ ਉਹਨਾਂ ਦੀ ਜਾਂਚ ਪੜਤਾਲ ਕਰ ਲਓ, ਉਹਨਾਂ ਦਾ ਕੋਰਟ ਮਾਰਸ਼ਲ ਕਰ ਲਓ। ਤੇ ਉੱਥੇ ਕਾਰਵਾਈ ਦੀ ਬਜਾਏ ਤੁਸੀਂ ਨਾਗਰਿਕਾਂ 'ਚ ਵੰਡ ਪਾਉਣ ਦੀ ਜਿਹੜੀ ਕੋਸ਼ਿਸ਼ ਕਰਦੇ ਹੋ, ਉਹ ਇਹ ਫਿਕਰਮੰਦੀ ਵਾਲੀ ਗੱਲ ਹੈ। ਬਿਲਕੁਲ ਸੌੜੀ ਸਿਆਸਤ ਵਾਸਤੇ ਜਿਹੜਾ ਉਹ ਵੰਡੀਆਂ ਪਾਈਆਂ ਜਾ ਰਹੀਆਂ ਨੇ ਸਮਾਜ ਦੇ ਵਿੱਚ। ਤੇ ਸ਼ਰਮਾ ਜੀ, ਇਹਨਾਂ ਵੰਡੀਆਂ ਦਾ ਬੀਜੇਪੀ ਨੂੰ ਕਿੰਨਾ ਲਾਹਾ ਹੁੰਦਾ, ਉਹ ਦੱਸਣ ਦੀ ਲੋੜ ਨਹੀਂ ਹੈ। ਵਰਗ ਵੰਡ ਉਹਨਾਂ ਨੂੰ ਰਾਸ ਆਉਂਦੀ ਹੈ ਅਸਲ ਦੇ ਵਿੱਚ। ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਸਰਹੱਦੀ ਇਲਾਕੇ ਦੇ ਵਿੱਚ ਮਾਈਨਿੰਗ ਦੀ। ਰਾਜਪਾਲ ਸਾਹਿਬ ਗਏ ਸੀ ਤੇ ਉਹਦੇ ਉਹਨਾਂ ਨੇ ਕਾਫੀ ਮਸਲੇ ਚੁੱਕੇ ਸੀਗੇ। ਕਹਿੰਦੇ ਇੱਥੇ ਤਾਂ ਜੀ ਨਸ਼ਾ ਆਉਂਦਾ, ਤੇ ਹੁਣ ਆਮ ਆਦਮੀ ਪਾਰਟੀ ਵਾਲੇ ਨੇ ਕਿਸੇ ਨੇ ਸਵਾਲ ਹੀ ਨਹੀਂ ਕੀਤਾ, ਭਾਈ BSF ਤਾਂ ਤੁਹਾਡੇ ਕੋਲੇ ਹੈ, ਨਸ਼ੇ ਦਾ ਲਾਂਭਾ ਤੁਸੀਂ ਸਟੇਟ ਸਰਕਾਰ ਨੂੰ ਦੇ ਰਹੇ ਹੋ। ਤੇ ਹੁਣ ਜੇ ਤੁਸੀਂ ਸਰਹੱਦੀ ਇਲਾਕੇ ਦੇ ਵਿੱਚ ਮਾਈਨਿੰਗ ਕਰਨੀ ਹੈ ਤੇ ਤੁਹਾਨੂੰ ਫੌਜ ਤੋਂ ਮਨਜ਼ੂਰੀ ਲੈਣੀ ਪਊਗੀ। ਕੀ ਇਹ ਗੱਲ ਸੱਚ ਹੈ ਸ਼ਰਮਾ? ਬਿਲਕੁਲ ਪ੍ਰਵੀਨ ਜੀ। ਦੇਖੋ, ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਪਹਿਲਾਂ 15 ਕਿਲੋਮੀਟਰ ਦਾ ਦਾਇਰਾ BSF ਦੇ ਕੰਟਰੋਲ 'ਚ ਹੁੰਦਾ ਸੀ। ਠੀਕ ਹੈ। ਫਿਰ ਉਹ ਦਾਇਰਾ ਵਧਾ ਕੇ 50 ਕਿਲੋਮੀਟਰ ਕਰ ਦਿੱਤਾ ਗਿਆ। ਕੁਝ ਤਰ੍ਹਾਂ ਸੰਗਠਨਾਂ ਨੇ ਰੋਸ ਜਤਾਇਆ, ਪਰ ਉਹ ਸਿਰੇ ਨਹੀਂ ਚੜਿਆ ਤੇ ਉਹ ਚੁੱਪ ਕਰਕੇ ਲਾਗੂ ਹੈ। ਪਰ ਮਾਈਨਿੰਗ ਵਾਲਾ ਜਿਹੜਾ ਖੇਤਰ ਸੀ ਉਹ ਤਾਂ ਵੀ ਸੂਬਿਆਂ ਦੇ ਕੰਟਰੋਲ 'ਚ ਸੀ। ਚਾਹੇ ਪਹਿਲਾਂ 15 ਕਿਲੋਮੀਟਰ ਸੀ, ਤਾਂ ਵੀ ਮਤਲਬ ਕਿ ਸੂਬਾ ਸਰਕਾਰ ਸਰਹੱਦੀ ਖੇਤਰ ਦੇ ਵਿੱਚ ਜਿਹੜੀਆਂ ਮਾਈਨਿੰਗ ਸਾਈਟਾਂ ਸੀ ਉਹ ਅਲਾਟ ਕਰਦੀ ਸੀ। ਪਰ ਮਾਈਨਿੰਗ ਕਰਨ ਵਾਲੀਆਂ ਧਿਰਾਂ ਨੇ ਇੰਨੀ ਬੇਸ਼ਰਮੀ ਦਿਖਾਈ ਪ੍ਰਵੀਨ ਜੀ, ਕਿ ਉਹਨਾਂ ਨੇ ਫੌਜ ਦੇ ਬੰਕਰ ਤੱਕ ਨਹੀਂ ਛੱਡੇ ਜੀ। ਅੱਛਾ। ਉਹਨਾਂ ਨੇ ਉਹ ਜਿਹੜੇ ਦੋ ਮੁਲਕਾਂ ਦੇ ਵਿਚਾਲਿਓਂ ਦਰਿਆਵਾਂ ਦੇ ਪੁਲ ਨੇ, ਉਹਨਾਂ ਪੁਲਾਂ ਦੇ ਥੱਲਿਓਂ ਮਿੱਟੀ ਤੱਕ ਨਹੀਂ ਛੱਡੀ, ਤੇ ਉਹ ਪਿੱਲਰ ਰੋਡੇ ਹੋ ਕੇ ਖੜੇ ਨੇ ਜੀ। ਤੇ ਉਹਨਾਂ ਨੇ ਮਤਲਬ ਉਸ ਖੇਤਰ ਦੇ ਵਿੱਚ ਇੰਨੇ ਡੂੰਘੇ ਡੂੰਘੇ ਟੋਏ ਕਰ ਦਿੱਤੇ ਕਿ ਜੇ ਟੈਂਕ ਲਗਾਉਣਾ ਹੋਵੇ ਤਾਂ ਉਹਨਾਂ ਨੂੰ ਪਹਿਲਾਂ ਭਰਤ ਪਾਉਣਾ ਪਊਗਾ। ਤੇ ਇਸ ਲਈ ਆਹ ਨਲਾਇਕੀ ਵੀ, ਮਤਲਬ ਕਿ ਅਸੀਂ ਇਹਨਾਂ ਚੀਜ਼ਾਂ ਨੂੰ, ਬੁਨਿਆਦੀ ਚੀਜ਼ਾਂ ਨੂੰ ਵੀ ਸਾਡਾ ਮਾਈਨਿੰਗ ਮਾਫੀਆ ਨਹੀਂ ਸਮਝਿਆ। ਤੇ ਅਕਾਲੀਆਂ ਤੋਂ ਸ਼ੁਰੂ ਹੋ ਕੇ ਕੈਪਟਨ ਦੇ ਰਾਜ ਤੱਕ ਚੱਲਿਆ ਤੇ ਅਜੇ ਵੀ ਜਾਰੀ ਹੈ। ਸੋ ਇਸ ਲਈ ਹੁਣ ਫੌਜ ਨੇ ਆਪਣੀਆਂ ਉਹਨਾਂ ਪਾਵਰਾਂ ਦੇ ਹਵਾਲੇ ਨਾਲ, ਜਿਹੜੀਆਂ ਉਹਨਾਂ ਨੂੰ ਤਾਜ਼ੀਆਂ ਮਿਲੀਆਂ ਜਾਂ ਨਵੀਆਂ ਮਿਲੀਆਂ, ਉਸ ਦੇ ਹਵਾਲੇ ਨਾਲ ਪਲੱਸ ਆ ਨਵੀਂ ਗੱਲ ਜੋੜ ਕੇ ਕਿ ਭਾਈ ਦਾਇਰਾ ਤਾਂ BSF ਕੋਲ 50 ਕਿਲੋਮੀਟਰ ਤੱਕ ਦਾ ਆ ਗਿਆ, ਪਰ ਤੁਸੀਂ ਘੱਟੋ ਘੱਟ ਜਿਹੜੀ ਮਾਈਨਿੰਗ ਸਾਈਟ ਅਲਾਟ ਕਰਦੇ ਹੋ ਉਹ ਹੁਣ 5 ਕਿਲੋਮੀਟਰ ਦੇ ਦਾਇਰੇ 'ਚ ਤਾਂ ਸਭ ਤੋਂ ਬਿਨਾਂ ਪੁੱਛੇ ਕਰੇ ਨਹੀਂ ਸਕਦੇ। ਠੀਕ ਹੈ। ਅੱਛਾ। ਸੋ ਕੌਮਾਂਤਰੀ ਸਰਹੱਦ ਦੇ ਉੱਤੇ ਜਿਹੜੀ ਸਾਡੀ ਬਾੜਬੰਦੀ ਆ, ਉਸ ਬਾੜਬੰਦੀ ਤੋਂ 1 ਕਿਲੋਮੀਟਰ ਦਾ ਬਿਲਕੁਲ ਬੰਦ ਕਰਤਾ ਫੌਜ ਨੇ। ਠੀਕ ਹੈ ਜੀ। ਜੀ। ਕਿ ਕੰਡਿਆਲੀ ਤਾਰ ਤੋਂ ਜਾਂ ਉਹ ਸਰਹੱਦੀ ਲਾਈਨ ਤੋਂ, ਜ਼ੀਰੋ ਲਾਈਨ ਤੋਂ ਅੱਗੇ ਜਿੱਥੇ ਵੀ ਤਾਰ ਲੱਗੀ ਹੈ 1.5 ਕਿਲੋਮੀਟਰ ਤੇ 2 ਕਿਲੋਮੀਟਰ ਤੇ, ਉਹ ਤੋਂ ਅੱਗੇ 1 ਕਿਲੋਮੀਟਰ ਤੱਕ, ਉਸ ਤਾਰ ਤੋਂ ਕਿਸੇ ਮਰਜ਼ੀ ਪਾਸੇ ਨੂੰ 1 ਕਿਲੋਮੀਟਰ ਜਿੱਥੇ ਤੱਕ ਪੈਂਦਾ, ਉਸ ਥਾਂ ਦੇ ਉੱਤੇ ਜਿੰਨੇ ਮਰਜ਼ੀ ਮਾਈਨਿੰਗ ਹੋਵੇ, ਜਿੰਨਾ ਮਰਜ਼ੀ ਰੇਤ ਆਵੇ, ਜਿੰਨਾ ਮਰਜ਼ੀ ਕੋਈ ਸਾਈਟ ਪਈ ਹੋਵੇ, ਉੱਥੇ ਤਾਂ ਬਿਲਕੁਲ ਬੰਦ ਹੈ ਮਾਈਨਿੰਗ। ਜੀ। ਜੀ। ਤੇ ਜਿਹੜਾ ਵੀ 5 ਕਿਲੋਮੀਟਰ ਦਾ ਦਾਇਰਾ, ਉਸ 5 ਕਿਲੋਮੀਟਰ ਦਾਇਰੇ 'ਚ ਜਦੋਂ ਵੀ ਕੋਈ ਮਾਈਨਿੰਗ ਸਾਈਟ ਅਲਾਟ ਕਰਨੀ ਆ ਸਰਕਾਰ ਨੇ, ਜਾਂ ਕਿਸੇ ਨਗਰ ਨਿਗਮ ਨੇ ਲੱਗਦਾ ਕਿ ਉਹ ਆਪਣੇ ਹਵਾਲੇ ਨਾਲ ਕੋਈ ਸਾਈਟ ਦੇਣਾ ਚਾਹੁੰਦਾ, ਤਦ ਉਸ ਨੂੰ ਪਹਿਲਾਂ ਫੌਜ ਤੋਂ ਮਨਜ਼ੂਰੀ ਲੈਣੀ ਪਊਗੀ, ਔਰ ਬਕਾਇਦਾ ਬ੍ਰਿਗੇਡੀਅਰ ਪੱਧਰ ਦੇ ਅਧਿਕਾਰੀਆਂ ਤੋਂ ਸਰਟੀਫਿਕੇਟ NOC ਲੈਣੀ ਪਏਗੀ, ਔਰ ਉਹ NOC ਉਹਨਾਂ ਧਿਰਾਂ ਦੇ ਕੋਲ ਹੋਣੀ ਚਾਹੀਦੀ ਆ ਜਿਹੜੀਆਂ ਧਿਰਾਂ ਉੱਥੇ ਫਿਰ ਸਾਈਟ ਤੇ ਜਾਣ। ਸੋ 3 ਤਰ੍ਹਾਂ ਦੀ। ਵੈਸੇ ਤਾਂ ਜਿਹੜਾ ਛਾਪੇ ਮਾਰਨ ਵਾਲਾ ਕੰਮ ਆ ਉਹ 50 ਕਿਲੋਮੀਟਰ ਦੇ ਵਿੱਚ ਆ, ਤੇ ਭੂਗੋਲਿਕ ਤੌਰ ਤੇ ਜਿਹੜਾ ਹੋ ਗਿਆ ਉਹ 5 ਕਿਲੋਮੀਟਰ ਉਹਨਾਂ ਦੇ। ਬਿਲਕੁਲ 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 ਇਹੀ ਚੀਜ਼ ਸਮਝ। ਬਿਲਕੁਲ ਇਹਦੇ ਵਿੱਚ 3 ਚੀਜ਼ਾਂ ਉਹ ਕਹਿੰਦੇ ਨੇ ਕਿ ਇੱਕ ਤਾਂ ਜਿਹੜਾ ਹੈਗਾ ਕ੍ਰੈਸ਼ਰ ਨੇ, 16 ਕ੍ਰੈਸ਼ਰ ਸੀ ਕਹਿੰਦੇ ਲਗਭਗ, ਜਿਹੜੇ ਮਤਲਬ ਕਿ ਉਸ ਖੇਤਰ 'ਚ ਪਾਏ ਗਏ, ਉਹਨਾਂ 'ਚੋਂ 6 ਜੈਨੂਨ ਪਾਏ ਗਏ ਜੀ 16 ਦੇ ਵਿੱਚ, ਉਸ ਖੇਤਰ 16 ਦੇ ਵਿੱਚੋਂ। ਤੇ ਹੁਣ ਉਹ 6 ਵੀ ਮਨਜ਼ੂਰੀ ਤੋਂ ਬਿਨਾਂ ਨਹੀਂ ਚੱਲ ਸਕਣਗੇ, ਜੇ ਫੌਜ ਸਹਿਮਤ ਹੋਊਗੀ ਤਾਂ ਚੱਲਣਗੇ।
ਨਹੀਂ ਉਹਨਾਂ ਨੂੰ ਉੱਥੋਂ ਆਪਣੇ ਕ੍ਰੈਸ਼ਰ ਸਮੇਟਣੇ ਪੈਣੇ ਆ। ਹੂੰ ਇਸੇ ਤਰ੍ਹਾਂ ਜਿਹੜੀ ਕੋਈ ਵੀ ਮਤਲਬ ਕਿ ਸਿਰਫ ਰੇਤ ਚੱਕਣੇ ਜਾਣਾ, ਤੁਸੀਂ ਖੱਡ 'ਚ ਆ ਗਿਆ, ਮੰਨ ਲਓ ਬਰਸਾਤਾਂ ਤੋਂ ਬਾਅਦ ਜਿਵੇਂ ਭਰ ਜਾਂਦੀਆਂ ਨੇ ਸਾਡੀਆਂ ਥਾਵਾਂ ਹੈ ਨਾ, ਉਹ ਰੇਤ ਨਾਲ ਰੇਤ ਰੁੜ ਕੇ ਆ ਜਾਂਦਾ ਦਰਿਆਵਾਂ 'ਚ, ਉਹ ਵੀ ਰੇਤ ਜੇ ਚੱਕਣਾ ਤਾਂ ਪਹਿਲਾਂ ਇੱਕ ਸਰਟੀਫਿਕੇਟ ਲੈਣਾ ਪਊਗਾ ਬ੍ਰਿਗੇਡੀਅਰ ਪੱਧਰ ਤੇ ਅਧਿਕਾਰੀ ਤੋਂ। ਤੇ ਦੂਸਰਾ ਜਿਹੜੇ ਮਤਲਬ ਕਿ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਉਹਨਾਂ ਦੇ ਬੰਕਰ ਤੱਕ ਖਾਲੀ ਕਰ ਲਏ, ਉਹ ਇਲਾਕਾ ਜਿੱਥੇ ਫੌਜ ਨੇ ਆਪਣੇ ਟਿਕਾਣੇ ਬਣਾਏ ਹੋਏ ਨੇ, ਉਹਨਾਂ ਟਿਕਾਣਿਆਂ ਦੀ ਮਨਜ਼ੂਰੀ ਫਿਰ ਵੱਡੇ ਪੱਧਰ ਤੇ ਜਾਏਗੀ, ਉੱਪਰ ਤੱਕ ਉਹ ਲੈਣੀ ਪੈਗੀ ਜੋ ਉਸ ਖੇਤਰ ਚੋਂ ਮਾਈਨਿੰਗ ਕਰਨੀ ਹੈ। ਸੋ 3 ਤਰ੍ਹਾਂ ਦੀਆਂ, ਇੱਕ ਕ੍ਰੈਸ਼ਰ ਵਾਲਾ ਮਾਮਲਾ, ਇੱਕ ਰੂਟੀਨ ਚ ਨਦੀਆਂ ਚੋਂ ਰੇਤ ਚੱਕਣ ਵਾਲਾ, ਇੱਕ ਉਹ ਖੇਤਰ। ਸੋ ਕੁੱਲ ਮਿਲਾ ਕੇ 1 ਕਿਲੋਮੀਟਰ ਦਾ ਦਾਇਰਾ ਹੁਣ ਪੂਰੀ ਤਰ੍ਹਾਂ ਸੀਲ ਹੈ ਤੇ 5 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਬਿਨਾਂ ਫੌਜ ਦੀ ਮਨਜ਼ੂਰੀ ਤੋਂ ਮਾਈਨਿੰਗ ਨਹੀਂ ਹੋਣੀ ਚਾਹੀਦੀ। ਔਰ ਇਹ ਸੁਰੱਖਿਆ ਲਈ ਜ਼ਰੂਰੀ ਵੀ ਹੈ ਪ੍ਰਵੀਨ ਜੀ, ਇਹ ਦੇਸ਼ ਦੀ ਸੁਰੱਖਿਆ ਲਈ, ਸੂਬਿਆਂ ਦੀ ਸੁਰੱਖਿਆ ਦੇ ਲਈ ਇਹ ਇਸ ਦੇ ਉੱਤੇ ਨਜ਼ਰਸਾਨੀ ਜ਼ਰੂਰੀ ਵੀ ਹੈ। ਸੋ ਇਹ ਸੂਬਾ ਸਰਕਾਰ ਨੂੰ ਚਾਹੀਦੀ ਸੀ ਇਹ ਪਹਿਲ ਕਦਮੀ ਕਿ ਉਹ ਆਪਣੇ ਕੰਟਰੋਲ 'ਚ ਰੱਖਦੀ ਕਿ ਅਸੀਂ ਨਹੀਂ 5 ਕਿਲੋਮੀਟਰ ਤੱਕ ਜਾਣ ਦੇਵਾਂਗੇ ਜੀ, ਉਹ ਕਹਿੰਦੇ 7 ਕਿਲੋਮੀਟਰ ਤੱਕ ਸਾਡੀ ਗਰੰਟੀ ਹੈ ਜੀ, ਉਹ ਇੱਧਰ ਰੋਕਣ ਨਾ ਕਿ ਉਹਨਾਂ ਨੂੰ ਇੱਧਰ ਨੂੰ ਲਿਆਓ, ਤੁਸੀਂ ਆਪਣਾ ਰਾਹ ਰੋਕ ਕੇ ਰੱਖੋ ਨਾ। ਸੋ ਇਸ ਲਈ ਅਸੀਂ ਤਾਂ ਖੁਦ ਚਾਬੀਆਂ ਫੜਾ ਰਹੇ ਹਾਂ, ਖੁਦ ਹਾਂ। ਉਹ 50 ਕਿਲੋਮੀਟਰ ਤੱਕ ਆ ਗਏ ਤੇ ਸਰਵੇ ਦੇ ਨਾਂ ਤੇ 100 ਕਿਲੋਮੀਟਰ ਤੱਕ ਆ ਗਏ। ਸੋ ਇਸ ਲਈ 5 ਕਿਲੋਮੀਟਰ ਤਾਂ ਸਿਰਫ ਮਾਈਨਿੰਗ ਦੇ ਨਾਂ ਦੇ ਉੱਤੇ ਆ, ਅਸਲ 'ਚ ਤਾਂ ਹੁਣ ਪੂਰਾ ਪੰਜਾਬ, ਜੇ 50 'ਚ ਅੱਧਾ ਆਉਂਦਾ ਤਾਂ 100 'ਚ ਪੂਰਾ ਆ ਜਾਣਾ। ਬਿਲਕੁਲ। ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਸ਼ਰਮਾ ਜੀ, ਕਈ ਵਾਰੀ ਆਪਾਂ ਸੁਣਦੇ ਹਾਂ ਵੀ ਚੋਰਾਂ ਨੂੰ ਵੀ ਮੋਰ ਪੈ ਗਏ। ਇਹ ਗੱਲ ਉਦੋਂ ਆਪਾਂ ਵਰਤਦੇ ਹਾਂ ਜਦੋਂ ਕਿਸੇ ਤਕੜੇ ਚਲਾਕ ਬੰਦੇ ਨੂੰ ਵੀ ਉਹਦੇ ਨਾਲ ਵੀ ਕੋਈ ਚਲਾਕੀ ਖੇਡ ਜਾਵੇ। ਸਕੇਸ਼ ਠੱਗ, ਉਹ ਵੈਸੇ ਤਾਂ ਉਹ ਮਸ਼ਹੂਰ ਆ ਠੱਗੀਆਂ ਮਾਰਨ ਵਾਸਤੇ, ਵੀ ਠੱਗੀਆਂ ਮਾਰਦਾ, ਪਰ ਉਹਨੂੰ ਵੀ ਠੱਗਣ ਵਾਲੇ ਟੱਕਰ ਗਏ। ਦੋਸ਼ ਇਹ ਲੱਗ ਰਹੇ ਨੇ ਵੀ ਆਮ ਆਦਮੀ ਪਾਰਟੀ ਨੇ ਸਕੇਸ਼ ਠੱਗ ਨੂੰ ਵੀ ਠੱਗ ਲਿਆ। ਪ੍ਰਵੀਨ ਜੀ, ਆਪਾਂ ਕੱਲ ਹੀ ਗੱਲ ਕਰਕੇ ਹਟੇ ਹਾਂ ਸਤਿੰਦਰ ਜੈਨ ਦੀ। ਜੀ। ਸਤਿੰਦਰ ਜੈਨ ਉਸ ਪਾਰਟੀ ਦਾ ਮੰਤਰੀ ਆ ਜਿਹੜੀ ਪਾਰਟੀ ਨੇ ਇੱਕ ਵੱਡਾ ਮੁੱਦਾ ਡੌਨ ਅੰਸਾਰੀ ਦਾ ਸਾਹਮਣੇ ਲਿਆਂਦਾ ਕਿ ਪੰਜਾਬ ਦੀ ਜੇਲ੍ਹ ਦੇ ਅੰਦਰ ਉਸ ਨੂੰ VIP ਟ੍ਰੀਟਮੈਂਟ ਦਿੱਤੀ, ਉਸ ਨੂੰ ਬੈਡਰੂਮ ਬਣਾ ਕੇ ਦਿੱਤਾ, ਉਹਨੂੰ ਘਰ ਵਾਲੀ ਮਿਲਣ ਆਉਂਦੀ ਸੀ, ਉਸ ਨੂੰ ਇੱਥੇ ਪੰਜਾਬ 'ਚ ਰੱਖਣ ਲਈ ਪੂਰੀ ਪੁਲਿਸ ਤੰਤਰ ਝੋਕ ਦਿੱਤੀ। ਤੇ ਹੁਣ ਫਿਰ ਆਮ ਆਦਮੀ ਪਾਰਟੀ ਨੇ ਇਸ ਮਾਮਲੇ ਤੇ ਪ੍ਰਿੰਸੀਪਲ ਸੈਕਟਰੀ ਨੇ ਜਾਂਚ ਸ਼ੁਰੂ ਕੀਤੀ ਆ ਕਿ ਡੌਨ ਅੰਸਾਰੀ ਨੂੰ ਪੰਜਾਬ 'ਚ ਰੱਖਣ ਲਈ ਵਕੀਲਾਂ ਤੇ 55 ਲੱਖ ਖਰਚ ਤੇ ਪੰਜਾਬ ਨੇ ਇਹ ਜਾਂਚ ਸ਼ੁਰੂ ਕੀਤੀ ਆ। ਸੋ ਇਸ ਪਹਿਲੂ ਦੀ ਜਾਂਚ ਹੋਣੀ ਚਾਹੀਦੀ ਆ ਕਿ ਪੰਜਾਬ ਦਾ ਇਹ ਪੈਸਾ ਤੇ ਪੰਜਾਬ ਦੀ ਪੁਲਿਸ, ਪੰਜਾਬ ਦਾ ਤੰਤਰ, ਇਹ ਕਿਹਦੀ ਸ਼ਹਿ ਦੇ ਉੱਤੇ, ਕੀ ਕਾਂਗਰਸ ਦਾ ਕੋਈ ਰਿਸ਼ਤੇਦਾਰ ਲੱਗਦਾ ਸੀ? ਇਹ ਕਾਂਗਰਸੀ ਜਿਹਨੂੰ ਜਵਾਈ ਬਣਾ ਕੇ ਰੱਖਿਆ, ਤੇ ਕੀ ਕਾਰਨ ਸੀ ਉਹਦਾ? ਇਹਦੀ ਜਾਂਚ ਹੋਣੀ ਚਾਹੀਦੀ ਹੈ। ਪਰ ਉਹ ਪਾਰਟੀ ਜਿਹੜੀ ਇਹ ਜਾਂਚ ਕਰਾ ਰਹੀ ਹੈ, ਉਸੇ ਪਾਰਟੀ ਦਾ ਮੰਤਰੀ ਜੇਲ੍ਹ 'ਚ ਬੈਠ ਕੇ ਮਸਾਜ ਕਰਾਉਂਦਾ। ਵੇਖ ਲਓ, ਉਸੇ ਪਾਰਟੀ ਦਾ ਮੰਤਰੀ ਜੇਲ੍ਹ 'ਚ ਬੈਠ ਕੇ ਘਰ ਵਾਲੀ ਨਾਲ ਰੋਟੀਆਂ ਖਾਂਦਾ, ਘਰ ਵਾਲੀ ਰੋਜ਼ ਟਿਫਨ ਲੈ ਕੇ ਆਉਂਦੀ ਹੈ। ਤੇ ਫਿਰ ਫਰਕ ਕੀ ਆ ਅੰਸਾਰੀ ਤੇ ਸਤਿੰਦਰ ਜੈਨ ਦੇ ਵਿੱਚ? ਬਿਲਕੁਲ ਸਹੀ ਹੈ। ਇਹ ਈਡੀ ਨੇ ਫੁਟੇਜ ਕੱਢੀ ਹੈ ਕਿ ਉਹ ਪੈਰ ਮਸਾਜ, ਲੱਤ ਮਸਾਜ, ਸਲੂਟ ਵੱਜਦੇ ਨੇ ਪੁਲਿਸ ਵਾਲੇ, ਉੱਥੇ ਮੀਟਿੰਗਾਂ ਲੈਂਦਾ। ਉਹ ਹੁਣ ਉਸੇ ਸਤਿੰਦਰ ਜੈਨ ਦੇ ਉੱਤੇ, ਉਹਦੀ ਉਹ ਪਾਰਟੀ ਆਮ ਆਦਮੀ ਪਾਰਟੀ ਦੇ ਉੱਤੇ ਇਸ ਸੁਕੇਸ਼ ਠੱਗ ਨੇ ਇੱਕ ਬੜੇ ਘੈਂਟ ਦੋਸ਼ ਲਾਏ ਨੇ। ਪਰ ਅਜੇ ਤੱਕ ਨਾ ਕੇਜਰੀਵਾਲ ਜੀ ਬੋਲੇ ਨੇ, ਨਾ ਮਨੀਸ਼ ਸਿਸੋਦੀਆ ਜੀ ਬੋਲੇ ਨੇ, ਨਾ ਅੰਦਰੋਂ ਸਤਿੰਦਰ ਜੈਨ ਜੀ ਬੋਲੇ ਨੇ। ਹੁਣ ਬੋਲਤੀ ਕਿਉਂ ਬੰਦਾ ਜਵਾਬ ਦੇਣ? ਬਿਲਕੁਲ ਸਹੀ ਹੈ। ਸੁਕੇਸ਼ ਠੱਗ ਕਹਿੰਦਾ ਮੇਰੇ ਤੋਂ ਪਾਰਟੀ ਨੇ ਲਏ 50 ਕਰੋੜ, ਠੀਕ ਹੈ, ਮੈਨੂੰ ਦੇਣਾ ਸੀ ਰਾਜ ਸਭਾ। ਤੇ ਕਹਿੰਦਾ ਉਹਦਾ ਆਧਾਰ ਹੈਗਾ ਸਤਿੰਦਰ ਜੈਨ। ਠੀਕ ਹੈ। 2015 ਤੋਂ ਕਹਿੰਦਾ ਸਤਿੰਦਰ ਜੈਨ ਦੇ ਮੈਂ ਸੰਪਰਕ 'ਚ ਹਾਂ। ਅੱਛਾ। ਤੇ ਸਤਿੰਦਰ ਜੈਨ ਨੂੰ ਕਹਿੰਦਾ ਮੈਂ 50 ਕਰੋੜ ਰੁਪਈਆ ਉਹਦੇ ਰਾਹੀਂ, ਉਹਦੇ ਬੰਦਿਆਂ ਰਾਹੀਂ ਆਮ ਆਦਮੀ ਪਾਰਟੀ ਨੂੰ ਫੰਡ ਦਿੱਤਾ। ਤੇ ਉਹਦੇ ਵਿੱਚ ਕਹਿੰਦਾ ਮੈਨੂੰ ਰਾਜ ਸਭਾ ਭੇਜਣ ਦੀ ਵਾਅਦਾ ਸੀ ਮੇਰੇ ਨਾਲ ਜੀ। 2017 ਤੋਂ ਜੇਲ੍ਹ 'ਚ ਹੈ ਪ੍ਰਵੀਨ ਜੀ ਹੁਣ। ਠੀਕ ਹੈ। ਤੇ 17 ਤੋਂ ਜਦ ਤੋਂ ਜੇਲ੍ਹ 'ਚ ਹੈ, ਉਹ ਕਹਿੰਦਾ ਜੇਲ੍ਹ ਦੇ ਵਿੱਚ ਮੈਨੂੰ ਸਤਿੰਦਰ ਜੈਨ ਮਿਲਣ ਆਉਂਦਾ ਹੈ। ਤੇ ਮਿਲਣ ਆਉਂਦਾ ਤੇ ਇਹ ਸੁਕੇਸ਼ ਠੱਗ ਦੇ ਦਾਅਵੇ ਨੇ ਜਿਹੜੇ ਉਹਨੇ ਚਿੱਠੀ ਲਿਖੀ ਹੈ ਹਾਈ ਕੋਰਟ ਨੂੰ। ਉਹਦੇ ਵਿੱਚ ਕਹਿ ਰਿਹਾ, ਉਹ ਕਹਿੰਦਾ ਕਿ ਜੈਨ ਮੈਨੂੰ ਆ ਕੇ ਪੁੱਛਦਾ ਹੈ ਕਿ ਤੈਂ ਪੁੱਛ ਪੜਤਾਲ ਦੇ ਵਿੱਚ ਜਦ ਤੇਰੀ ਪੁੱਛਗਿੱਛ ਹੋਈ ਹੋਣੀ, ਤੇਰੀ ਇੰਟਰੋਗੇਸ਼ਨ ਹੋਈ ਹੋਣੀ, ਤੈਂ ਉਹ 'ਚ ਸਾਡੇ ਫੰਡਾਂ ਦਾ ਕੋਈ ਜ਼ਿਕਰ ਤਾਂ ਨਹੀਂ ਕੀਤਾ ਕਿ ਸਾਨੂੰ ਪੈਸੇ ਦਿੱਤੇ ਨੇ? ਵਾਹ, ਕੀ ਬਾਤ। ਤੇ ਕਹਿੰਦੇ ਜਦੋਂ ਸੁਕੇਸ਼ ਠੱਗ ਕਹਿੰਦਾ ਕਿ ਨਹੀਂ ਮੈਂ ਜੇ ਕੁਛ ਨਹੀਂ ਦੱਸਿਆ, ਤਾਂ ਕਹਿੰਦਾ ਫਿਰ ਫਿਕਰ ਨਾ ਕਰ, ਤੈਨੂੰ ਜੇਲ੍ਹ ਦੇ ਵਿੱਚ ਵੀ VIP ਟ੍ਰੀਟਮੈਂਟ ਦਵਾਵਾਂਗੇ, ਤੈਨੂੰ ਹੋਟਲ ਵਰਗੀ ਸਹੂਲਤ ਮਿਲੂਗੀ,
ਬਸ ਹਰ ਮਹੀਨੇ 2 ਕਰੋੜ ਰੁਪਏ ਦਾ ਇੰਤਜ਼ਾਮ ਕਰ ਲਿਆ ਕਰ। ਵਾਹ, ਤੇ ਕਹਿੰਦਾ ਫਿਰ ਠੱਗ ਹੈ, ਪਤਾ ਸਤਿੰਦਰ, ਨਹੀਂ ਖੇਡਦਾ ਕਰੋੜਾਂ ਚ ਹੀ ਹੈ ਇਹ, ਗਿਫਟ ਵੀ ਹਾਂ ਕਰੋੜਾਂ ਹਾਂ ਦਾ ਹੁੰਦਾ ਤੇ ਦੱਸਦਾ, ਮੈਂ ਉਹ ਵੀ ਦੱਸਦਾ ਪ੍ਰਵੀਨ ਜੀ। ਜੀ 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 ਜੀ। ਸਤਿੰਦਰ ਜੈਨ ਦਾ ਕਹਿੰਦਾ, ਸੁਕੇਸ਼ ਠੱਗ ਕਹਿੰਦਾ ਸਤਿੰਦਰ ਜੈਨ ਦਾ ਸੈਕਟਰੀ ਫਿਰ ਮੇਰੇ ਨਾਲ ਰਾਬਤਾ ਕਰਦਾ, ਰਾਬਤੇ ਤੋਂ ਦਬਾਅ ਤੇ ਆ ਜਾਂਦਾ, ਦਬਾਅ ਤੋਂ ਧਮਕੀਆਂ ਤੇ ਆ ਜਾਂਦਾ ਕਿ ਜੇਲ੍ਹ ਚ ਹੈ, ਜੇਲ੍ਹ ਕਿਹਦੇ ਕੋਲ ਤੈਨੂੰ ਪਤਾ ਹੈ। ਤੇ ਕਹਿੰਦਾ ਮੇਤੋਂ ਫਿਰ 4-5 ਮਹੀਨਿਆਂ ਦੇ ਵਿੱਚ ਹੀ 10 ਕਰੋੜ ਰੁਪਈਆ ਸਤਿੰਦਰ ਜੈਨ ਲੈ ਜਾਂਦਾ ਜੇਲ੍ਹ ਦੇ ਅੰਦਰੋਂ, ਠੀਕ ਹੈ, ਤੇ 12.5 ਕਰੋੜ ਡੀਜੀ ਜੇਲ੍ਹ ਲੈ ਜਾਂਦਾ। 12.5 ਕਰੋੜ ਉਹ, 10 ਕਰੋੜ ਉਹ, 50 ਕਰੋੜ ਉਹ, ਹੈ ਇਹ ਕਰੀਬ 72 ਕਰੋੜ ਰੁਪਈਆ ਬਣ ਗਿਆ ਜੇ ਸੁਕੇਸ਼ ਠੱਗ ਦੀ ਗੱਲ ਸੱਚ ਹੈ ਜੀ। ਬਿਲਕੁਲ। ਤੇ ਇੰਨਾ ਦਮ ਰੱਖਦੀ ਆਮ ਆਦਮੀ ਪਾਰਟੀ ਢਕਾਰ ਮਾਰਨ ਦਾ, ਹੁਣ ਇੱਥੋਂ ਅੰਦਾਜ਼ਾ ਲਾ ਲਓ। ਇਹ ਸੁਕੇਸ਼ ਠੱਗ ਦੇ ਦਾਅਵੇ ਨੇ, ਤੇ ਦਾਅਵੇ ਉਹਦੇ ਇਸ ਲਈ ਸੱਚ ਲੱਗਦੇ ਆ ਪ੍ਰਵੀਨ ਜੀ, ਜਿਹੜੀ ਗੱਲ ਤੁਸੀਂ ਕਰਦੇ ਹੋ ਕਿ ਉਹ ਕਰੋੜਾਂ 'ਚ ਖੇਲਦਾ ਜੀ। ਉਹਨੇ ਕਿੰਨੇ ਹੀ ਲੋਕਾਂ ਨੂੰ ਠੱਗਿਆ, ਕਿੰਨੇ ਹੀ ਲੋਕਾਂ ਨੂੰ ਪਹਿਲਾਂ ਭਰਮ ਜਾਲ 'ਚ ਫਸਾਉਂਦਾ ਹੈ। ਫਿਰ ਇੱਕ ਨਾ ਪਿਛਲੇ ਦਿਨਾਂ ਦੇ ਵਿੱਚ, ਬਹੁਤ ਕੁਝ ਸਾਲ ਪਹਿਲਾਂ ਦੀ ਗੱਲ ਹੈ, ਲਗਭਗ ਇਹ ਗੱਲ ਹੋਣੀ ਕੋਈ 1997-98 ਦਾ ਦੌਰ ਦੀ ਗੱਲ ਹੈ। ਪੰਜਾਬ 'ਚ ਵੀ ਨਾ ਮਤਲਬ ਕਿ ਕਥਾਵਾਂ ਦਾ ਦੌਰ ਚੱਲਿਆ ਸੀ, ਜਿਵੇਂ ਮੁਰਾਰੀ ਬਾਪੂ, ਆਸ਼ਾਰਾਮ ਬਾਪੂ, ਹੈ ਨਾ, ਏਦਾਂ ਉਹ ਕਥਾ। ਤੇ ਉਹੋ ਜਿਹਾ ਇੱਕ ਬਾਬਾ, ਮੈਂ ਨਾਂ ਕਾਹਨੂੰ ਲੈਣਾ, ਕਿ ਇੱਕ ਥਾਂ ਦੇ ਉੱਤੇ ਕਥਾ ਕਰਨ ਆਇਆ, ਤੇ ਉਹਦੇ ਜਿੱਥੇ ਉਹ ਰਹਿੰਦਾ ਸੀ ਨਾ, ਰੋਜ਼ ਉੱਥੇ VIP ਲੋਕ ਉਹਨੂੰ ਮੱਥਾ ਟੇਕਣ ਜਾਂਦੇ ਹੁੰਦੇ ਸੀ। ਉਹ ਮੱਥਾ ਟੇਕਣ ਦੀ ਪਰਚੀ ਲੱਗਦੀ ਸੀ ਪ੍ਰਵੀਨ ਜੀ ਉਸ ਸਮੇਂ ਵੀ, ਕਿ 20,000 ਦਾ ਮੱਥਾ ਟੇਕਣਾ, 50,000 ਦਾ ਟੇਕਣਾ, ਕਿੰਨੇ ਦਾ ਟੇਕਣਾ। ਤੇ ਉਹ 11 ਕੁ ਦਿਨ ਦੀ ਕਥਾ ਹੁੰਦੀ ਸੀ। ਉਹ ਜਿਹੜੀ ਕੋਠੀ ਲਈ ਸੀ ਉਸ ਬਾਬੇ ਨੇ, ਉਸ ਕੋਠੀ ਦੇ ਵਿੱਚ ਇੱਕ ਚੇਲਾ ਰੋਜ਼ ਮਿਲਣ ਜਾਇਆ ਕਰੇ VIP, ਤੇ ਰੋਜ਼ ਲੱਖ ਰੁਪਈਆ ਦੇ ਕੇ ਮੱਥਾ ਟੇਕ ਕੇ ਬਹਿ ਜਾ ਕਰੇ। ਤੇ ਉਹ 1 ਦਿਨ, 2 ਦਿਨ, 3 ਦਿਨ ਉਹਨੂੰ ਪੁੱਛਿਆ ਕਰਨਗੇ ਸੇਵਾ, ਕਹਿੰਦਾ ਕੁਛ ਨਹੀਂ ਜੀ, ਬਸ ਤੁਹਾਡੇ ਆਸ਼ੀਰਵਾਦ ਨਾਲ ਬਹੁਤ ਵਧੀਆ, ਮੈਂ ਤਾਂ ਸਿਰਫ ਜਿੰਨਾ ਹੈ ਆਪਣਾ ਭਾਰ ਲਾ ਰਿਹਾ। ਠੀਕ ਹੈ। 6 ਦਿਨ ਕਹਿੰਦੇ ਲੱਖ ਰੁਪਈਆ ਮੱਥਾ ਟੇਕਦਾ ਰਿਹਾ। ਵਾਹ। 7ਵੇਂ ਦਿਨ ਚੇਲਿਆਂ ਨੇ ਬਾਬੇ ਦੇ ਕਹੇ ਤੇ ਬਾਕੀ ਸਾਰੀ ਸੰਗਤ ਤੋਰਤੀ, ਉਹਨੂੰ ਇਕੱਲੇ ਨੂੰ ਰੋਕ ਲਿਆ। ਠੀਕ ਹੈ। ਉਹਨੂੰ ਕਹਿੰਦੇ ਜੀ ਕਰਦੇ ਕਿਉਂ ਪ੍ਰਭੂ ਜੀ? ਤੇ ਉਹ ਕਹਿੰਦਾ ਪ੍ਰਮਾਤਮਾ ਤੁਹਾਡੇ ਮਗਰ ਲੱਗਿਆ, ਮੈਂ ਇੰਨੀਆਂ ਕਥਾਵਾਂ ਸੁਣੀਆਂ ਤੁਹਾਡੀ, ਉੱਥੇ ਜਾ ਕੇ ਸੁਣੀ, ਉੱਥੇ ਜਾ ਕੇ ਸੁਣੀ, ਪਰ ਦਰਸ਼ਨ ਕਰਨ ਦਾ ਮੌਕਾ ਨਹੀਂ ਮਿਲਦਾ ਸੀ। ਪੰਜਾਬ ਆਏ ਤਾਂ ਮੈਨੂੰ ਲੱਗਿਆ ਮੇਰੇ ਘਰੇ ਆਏ ਤਾਂ ਮੈਂ ਰੋਜ਼ ਆਉਣਾ ਜੀ, ਮੈਂ ਤਾਂ 1 ਦਿਨ ਦੇ ਵਿੱਚ ਕਹਿੰਦਾ ਅਰਬ ਰੁਪਈਆ ਕਮਾ ਲੈਣਾ। ਓ ਵਾਹ। ਕਹਿੰਦਾ ਹੈ? ਕਹਿੰਦਾ ਹਾਂ ਜੀ, ਮੇਰਾ ਐਕਸਪੋਰਟ ਦਾ ਕਾਰੋਬਾਰ ਹੈ। ਅੱਛਾ। ਤੇ ਕਹਿੰਦੇ ਜੀ ਬਾਂਹ ਫੜ ਕੇ ਬਾਬਾ ਉਹਨੂੰ ਅੰਦਰ ਲੈ ਗਿਆ, ਤੇ ਕਹਿੰਦਾ ਫੜ 5 ਕਰੋੜ ਸਾਡਾ ਵੀ ਲਾ ਦੇ। ਵਾਹ। ਤੇ 8ਵੇਂ ਦਿਨ ਤੋਂ ਬੰਦਾ ਆਇਆ ਹੀ ਨਹੀਂ। ਹੁਣ ਉਹ ਲੱਭੀ 7 ਲੱਖ ਲਾ ਕੇ ਜੇ ਉਹਨੂੰ ਕਰੋੜਾਂ ਮਿਲ ਜਵੇ। ਹਾਂਜੀ ਹਾਂਜੀ। ਸੋ ਉਸੇ ਤਰ੍ਹਾਂ ਇਹ ਜਿਹੜਾ ਸੁਕੇਸ਼ ਠੱਗ ਹੈ, ਉਹਦੇ ਬਾਰੇ ਵੀ ਇਹੀ ਹੈ ਕਿ ਜਿਹਨੂੰ ਫਸਾਉਣਾ ਪਹਿਲਾਂ ਕਰੋੜਾਂ ਦੇ ਗਿਫਟ ਦਿੰਦਾ। ਮੈਂ ਉਦਾਹਰਨ ਦੱਸ ਦਿੰਦਾ ਤੁਹਾਨੂੰ। ਜੈਕਲੀਨ ਫੜਨਵੀਸ ਕਹਿੰਦੇ ਉਹਦੇ ਜਾਲ 'ਚ ਫਸ ਚੁੱਕੀ। ਠੀਕ ਹੈ। ਉਹਦੇ ਨਾਲ ਕਲੋਲਾਂ ਦੀਆਂ ਫੋਟੋਆਂ, ਤਸਵੀਰਾਂ ਹੈ, ਤੇ ਉਹਦੇ ਉੱਤੇ ਵੀ ਕਾਰਵਾਈ ਹੈ। ਉਹ ਵੀ ਕੋਰਟ ਕਚਹਿਰੀਆਂ ਦੇ ਧੱਕੇ ਖਾ ਰਹੀ ਆ, ਜ਼ਮਾਨਤ ਤੇ ਆ। ਠੀਕ ਹੈ। ਉਹਨੂੰ 52 ਲੱਖ ਰੁਪਈਏ ਦਾ ਅਰਬੀ ਘੋੜਾ ਦਿੱਤਾ ਸੀ ਇਹਨੇ। ਅੱਛਾ। ਵਾਹ। 52 ਲੱਖ ਦਾ ਅਰਬੀ ਘੋੜਾ। 9 ਲੱਖ ਰੁਪਏ ਦੀਆਂ 3 ਉਹਨੂੰ ਪਰਸ਼ੀਅਨ ਬਿੱਲੀਆਂ ਦਿੱਤੀਆਂ ਸੀ ਉਹਨੇ। ਅੱਛਾ। ਤੇ ਡਾਇਮੰਡ ਗਿਫਟ, ਜੇ ਉਹਦੇ ਤਾਂ ਕੋਈ ਹਿਸਾਬ ਕਿਤਾਬ ਹੀ ਨਹੀਂ ਹੈ ਨਾ। ਹਿਸਾਬ ਲਾਓ, ਜਿਹੜਾ 52 ਲੱਖ ਦਾ ਅਰਬੀ ਘੋੜਾ ਦੇ ਸਕਦਾ, 9 ਲੱਖ ਰੁਪਏ ਦੀਆਂ ਬਿੱਲੀਆਂ ਦੇ ਸਕਦਾ। ਬਿਲਕੁਲ। ਠੀਕ ਹੈ ਨਾ। ਤੇ ਉਹ ਫਿਰ ਮੰਤਰੀਆਂ ਨੂੰ ਜੇਲ੍ਹ 'ਚ ਚੰਗੀਆਂ ਸਹੂਲਤਾਂ ਲੈਣ ਲਈ ਕਰੋੜ ਰੁਪਈਆ ਵੀ ਦੇ ਸਕਦਾ। ਹਰ ਮਹੀਨੇ 2 ਕਰੋੜ ਵੀ ਦੇ ਸਕਦਾ। ਫਿਰ ਇਹਦਾ ਮਤਲਬ ਪੈਸਾ ਕਿੰਨਾ ਹੋਊਗਾ? ਤੇ ਤਾਂ ਉਹਦੀ ਗੱਲ ਸੱਚ ਲੱਗਦੀ ਹੈ ਕਿ ਭਾਈ ਹੋ ਸਕਦਾ 50 ਕਰੋੜ ਲਿਆ ਹੋਵੇ ਉਹ ਤੋਂ ਕਿਸੇ ਨੇ, ਹੋ ਸਕਦਾ ਉਹ ਤੋਂ 10 ਕਰੋੜ ਰੁਪਈਆ ਲਿਆ ਹੋਵੇ, ਹੋ ਸਕਦਾ ਜੇਲ੍ਹ ਦੇ ਅਧਿਕਾਰੀ ਨੇ 12.5 ਕਰੋੜ ਰੁਪਈਆ ਲਿਆ ਹੋਵੇ, ਔਰ ਉਹਨੇ ਹਾਈ ਕੋਰਟ ਨੂੰ ਚਿੱਠੀ ਲਿਖਿਆ। ਉਹਨੂੰ ਪਤਾ ਹੈ ਕਿ ਜੇਕਰ ਝੂਠ ਸਾਬਤ ਹੋਈ ਮੇਰੇ ਤੇ ਇੱਕ ਹੋਰ ਪਰਚਾ ਹੋ ਸਕਦਾ। ਬਿਲਕੁਲ ਬਿਲਕੁਲ, ਇਹ ਤਾਂ ਹੈ। ਹੁਣ ਉਹ ਠੱਗ ਕੋਈ ਨਵੀਂ ਠੱਗੀ ਕਰ ਰਿਹਾ ਹੈ, ਜਾਂ ਉਹਨੇ ਠੱਗ ਲਏ, ਜਾਂ ਉਹਨੂੰ ਇਹ ਠੱਗ ਲਿਆ ਗਿਆ। ਜਿਹੜੀ ਗੱਲ ਤੁਸੀਂ ਕਹੀ ਸੀ ਚੋਰਾਂ ਨੂੰ ਮੋਰ ਪੈ ਗਏ, ਕਿ ਉਹਦੇ ਨਾਲ ਬੜੇ ਮੋਰ ਨੇ ਇਹ। ਸੋ ਇਸ ਲਈ ਆਮ ਆਦਮੀ ਪਾਰਟੀ ਦੀਆਂ, ਜੇਕਰ ਇਹ ਕਹਾਣੀ ਸੱਚ ਹੈ ਤਾਂ ਨਵੀਆਂ ਪਰਤਾਂ ਖੁੱਲ ਰਹੀਆਂ ਨੇ। ਉਹਨਾਂ ਦਾ ਚਿਹਰਾ ਹੁਣ ਮਤਲਬ ਉਧੜਨ ਲੱਗਿਆ, ਉਹਨਾਂ ਦਾ ਨਕਾਬ ਉਤਰਨ ਲੱਗਿਆ। ਆਹ ਨਵੀਂ ਤਸਵੀਰ ਸਾਹਮਣੇ ਆਉਣ ਲੱਗੀ ਹੈ। ਜਵਾਬ ਦੇਵੇ ਸਰਕਾਰ ਵੀ, ਪਾਰਟੀ ਵੀ। ਜੀ ਬਿਲਕੁਲ, ਜਵਾਬ ਤਾਂ ਲੈਣਾ ਬਣਦਾ। ਸ਼ਰਮਾ ਜੀ, ਵੈਸੇ ਜਿਹੜਾ ਸੁਕੇਸ਼ ਦੇ ਸੰਪਰਕ 'ਚ ਆ ਗਿਆ ਤੇ ਬੇਲਾਂ ਹੀ ਕਰਾਉਂਦਾ ਫਿਰਦਾ, ਇਹ ਗੱਲ ਸਹੀ ਹੈ। ਜ਼ਮਾਨਤਾਂ ਹੀ ਕਰਾਉਂਦਾ ਫਿਰਦਾ, ਹਨਾ। ਸੋ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਬਦਲਾਅ ਦੀ।
ਇਹ ਬੜਾ ਪ੍ਰਚਾਰਿਆ ਗਿਆ ਸੀ ਸ਼ੁਰੂ ਦੇ ਵਿੱਚ ਕਿ ਬਈ ਫਲਾਂ ਲੀਡਰ ਤੋਂ 25 ਸਾਲਾਂ ਬਾਅਦ ਕੋਠੀ ਫਲਾਂ, ਕੀ ਆਪਾਂ ਨਾਂ ਲੈ ਦਿੰਦੇ ਹਾਂ, ਭੱਠਲ, ਬੀਬੀ ਭੱਠਲ ਸਾਹਿਬ ਦਾ 97 ਤੋਂ ਕੋਠੀ ਮੱਲੀ ਹੋਈ ਸੀ। ਤੇ ਉਦੋਂ ਬਾਅਦ ਫਿਰ ਚਰਚੇ ਵੀ ਹੋਏ ਕਿ ਮਨਪ੍ਰੀਤ ਬਾਦਲ ਹੋਣੀ ਸਮਾਨ ਹੀ ਲੈ ਗਏ ਫਰਨੀਚਰ ਦਾ ਚੱਕ ਕੇ। ਹਾਲਾਂਕਿ ਉਹਨਾਂ ਦੇ ਬਾਅਦ ਸਾਲਾ ਸਾਹਿਬ ਸਫਾਈ ਵੀ ਦੇਣ ਆਏ, ਕਹਿੰਦੇ ਭਾਈ ਅਸੀਂ ਤਾਂ ਖਰੀਦਿਆ ਹੀ ਆਪਦੇ ਵਾਸਤੇ ਸੀ। ਹੁਣ ਚਰਚਾਵਾਂ ਇਹ ਹੈ ਸ਼ਰਮਾ ਜੀ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਹੈ ਉਹ ਮੰਤਰੀਆਂ ਵਾਲੀਆਂ ਕੋਠੀਆਂ ਹੀ ਲੈ ਗਏ। ਕਹਿੰਦੇ ਰਹਿਣਾ ਤਾਂ ਫਿਰ ਕੈਬਨਿਟ ਵਾਲੇ 'ਚ ਹੀ ਰਹਿਣਾ, ਨਹੀਂ ਰਹਿਣਾ ਹੀ ਨਹੀਂ। ਪ੍ਰਵੀਨ ਜੀ, ਅਗਲੇ ਕਹਿੰਦੇ ਮੰਤਰੀ ਤਾਂ ਨਹੀਂ ਬਣੇ, ਮੰਤਰੀ ਵਾਲੀ ਕੋਠੀ ਤਾਂ ਦੇ ਦਿਓ। ਹਾਂ, ਇਹ ਤਾਂ ਗੱਲ ਸਹੀ ਹੈ। ਹੁਣ 93 ਗੱਡੀਆਂ ਤੇ ਬੱਤੀ ਤਾਂ ਨਹੀਂ ਲੱਗ ਸਕਦੀ ਸ਼ਰਮਾ ਜੀ। ਬੀਬੀ ਜਗੀਰ ਕੌਰ ਤੋਂ ਨਾ ਜਦੋਂ ਪ੍ਰਧਾਨਗੀ ਛੁੱਟ ਗਈ ਸੀ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਹਾਂਜੀ, ਤਦ ਬੀਬੀ ਨੇ ਇੱਕ ਜਿਪਸੀ ਆਪਣੀ ਆਪ ਤਿਆਰ ਕਰਾ ਲਈ, ਮੂਰੇ ਸਕਾਟ ਕਰ ਲਈ। ਵਾਹ, ਚਲੋ ਠੀਕ ਹੈ। ਠੀਕ ਹੈ ਨਾ। ਹਾਂਜੀ। ਤੇ ਏਦਾਂ ਹੀ ਜਦੋਂ ਮੱਕੜ ਹੋਰਾਂ ਤੋਂ ਬਲਕਿ ਜਿਵੇਂ ਜਾਂ ਪ੍ਰਧਾਨਗੀ ਮੱਕੜ ਨਹੀਂ, ਆਪਣੇ ਪਟਿਆਲੇ ਤੋਂ ਸੀਗੇ ਜਿਹੜੇ ਪਹਿਲਾਂ ਪ੍ਰਧਾਨ ਰਹੇ, ਜੀ ਉਹਨਾਂ ਤੋਂ ਜਦੋਂ ਟੋੜਾ ਸਾਹਿਬ ਤੋਂ ਬਾਅਦ ਉਹ ਵੀ ਪ੍ਰਧਾਨ ਬਣੇ ਨੇ, ਮੇਰੇ ਨਾਂ ਨਹੀਂ ਧਿਆਨ ਚ ਆ ਰਿਹਾ। ਤੇ ਉਹ ਜਦੋਂ ਪ੍ਰਧਾਨ ਸੀ ਤਾਂ ਉਹ ਨਾ ਸ੍ਰੀ ਸਾਹਿਬ ਨਾਲੇ ਰੱਖਦੇ ਸੀ, ਕਿਰਪਾਨ ਵੱਡੀ ਨਾ। ਜੀ ਤੇ ਬੀਬੀ ਕਹਿੰਦੀ ਹੁਣ ਪ੍ਰਧਾਨਗੀ ਤਾਂ ਖੁੱਸ ਗਈ, ਚੱਲ ਕਿਰਪਾਨ ਤਾਂ ਰਹਿਣ ਦੋ ਜੀ। ਸੋ ਇਸ ਲਈ ਕੋਈ ਗੱਲ ਨਹੀਂ। ਸੋ ਇਸ ਲਈ ਇਹ ਨਾ ਹੁਣ ਉਹੀ ਹਾਲ ਪੰਜਾਬ ਦੇ ਇਹਨਾਂ ਐਮਐਲਏ ਦਾ ਕਿ ਉਹਨੂੰ ਲੱਗਦਾ ਕਿ ਮੰਤਰੀ ਤਾਂ ਨਹੀਂ ਬਣੇ ਪਰ ਮੰਤਰੀਆਂ ਨਾਲ ਠਾਠ-ਬਾਠ ਤਾਂ ਮਿਲ ਜਾਵੇ ਜੀ। ਇਹ ਉਹ ਆਮ ਆਦਮੀ ਪਾਰਟੀ ਹੈ ਜਿਹੜੀ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਅਸੀਂ VIP ਪਣਾ ਬੰਦ ਕਰਾਂਗੇ, ਲਾਲ ਬੱਤੀ ਕਲਚਰ ਬੰਦ ਕਰਾਂਗੇ, ਝੰਡੀਆਂ ਦੀਆਂ ਕਾਰਾਂ ਬੰਦ ਕਰਾਂਗੇ, ਸੁਰੱਖਿਆ ਦੇ ਅਮਲੇ ਫਾਲੇ ਬੰਦ ਕਰਾਂਗੇ, ਪੁਲਿਸ ਥਾਣਿਆਂ 'ਚ ਹੋਇਆ ਕਰੂਗੀ ਜੀ, ਪੁਲਿਸ VIP ਸੁਰੱਖਿਆ 'ਚ ਨਹੀਂ ਹੋਇਆ ਕਰੂਗੀ। MLA ਪਿੰਡਾਂ 'ਚੋਂ ਸਰਕਾਰ ਚਲਾਉਣ ਜੀ, ਸਰਕਾਰ ਪਿੰਡਾਂ ਚੱਲੂਗੀ। ਮੁੱਖ ਮੰਤਰੀ ਸਾਹਿਬ ਦੀ ਪਹਿਲੀ ਬੈਠਕ ਸੀ ਆਪਣੇ ਵਿਧਾਇਕਾਂ ਨਾਲ ਕਿ ਲੋਕ ਤੁਹਾਨੂੰ ਚੰਡੀਗੜ੍ਹ ਮਿਲਣ ਆਉਣ, ਤੁਸੀਂ ਰਹਿਣਾ। ਤੇ ਇੱਥੇ ਕੋਠੀਆਂ ਕੁੰਡੇ ਲਾ ਕੇ 4-4 ਸਿਕਿਉਰਿਟੀ ਗਾਰਡ ਖੜਾਤੇ ਨੇ ਬਾਹਰ ਜੀ, ਉਹ ਵੀ MLA ਦੇ ਘਰਾਂ ਦੇ ਮੂਹਰੇ। ਤੇ MLA ਨੂੰ ਕੋਠੀਆਂ ਮੰਤਰੀਆਂ ਲਾਟ ਕੀਤੀਆਂ ਨੇ। ਪ੍ਰਤਾਪ ਬਾਜਵੇ ਨੇ ਇੱਕ ਲਿਸਟ ਪਾਈ ਆ ਜੀ। ਸੋ ਹੁਣ ਠੀਕ ਆ, ਵਿਰੋਧੀ ਤੇਰਾ ਮੁੱਦਾ ਅਗਲਾ ਚੱਕਣਾ ਹੀ ਅਗਲੇ ਨੇ ਤਾਂ, ਕਿਉਂਕਿ ਅਗਲੇ ਦੀਆਂ ਪੁਰਾਣੀਆਂ ਪਰਤਾਂ ਖੂਬ ਖੁੱਲ ਰਹੀਆਂ ਨੇ ਤੇ ਉਹ ਅਜਿਹੀਆਂ ਪਰਤਾਂ ਵੀ ਖੁੱਲਦੀਆਂ ਜਦੋਂ ਪ੍ਰਤਾਪ ਬਾਜਵਾ ਖੁਸ਼ ਵੀ ਹੁੰਦਾ ਕਿ ਕੋਈ ਨਾ ਕੈਪਟਨ ਦੇ ਸਮੇਂ ਦੀਆਂ ਖੁੱਲਦੀਆਂ ਖੁੱਲੋ, ਚੰਨੀ ਦੇ ਸਮੇਂ ਦੀਆਂ ਖੁੱਲਦੀਆਂ ਖੁੱਲੋ, ਕੋਈ ਮਸਲਾ ਨਹੀਂ ਮੈਨੂੰ, ਹੈ ਨਾ। ਤੇ ਅਗਲਾ ਕਹਿੰਦਾ ਕਿ ਮੈਂ ਤਾਂ ਆਪਣੇ ਆਲੇ ਪਾਸਿਓਂ ਪਾਲਾ ਸਾਫ਼ ਕਰੀ ਬੈਠਾ, ਜਦ ਮੇਰੀ ਵਾਰੀ ਹੈ ਕੋਈ ਜਦ ਦੀ ਜਦ ਦੇਖਾਂਗੇ। ਸੋ ਪ੍ਰਤਾਪ ਬਾਜਵੇ ਨੇ ਇੱਕ ਲਿਸਟ ਪਾਈ ਹੈ ਜੀ। ਉਸ ਲਿਸਟ ਦੇ ਵਿੱਚ ਉਹਨੇ ਦਮ ਭਰਿਆ ਕਿ ਆਮ ਆਦਮੀ ਪਾਰਟੀ ਨੇ ਆਪਣੇ MLA ਨੂੰ ਮੰਤਰੀਆਂ ਵਾਲੀਆਂ ਕੋਠੀਆਂ ਦੇਤੀਆਂ। ਕਹਿੰਦੇ ਕਿ ਬਿਲਕੁਲ ਬਦਲਾ ਆ ਗਿਆ, 7 ਮਹੀਨਿਆਂ 'ਚ ਉਹ ਕੁਛ ਹੋ ਰਿਹਾ ਜੋ 70 ਸਾਲਾਂ 'ਚ ਨਹੀਂ ਹੋਇਆ ਸੀ। ਠੀਕ ਹੈ। ਕਹਿੰਦੇ 70 ਸਾਲਾਂ 'ਚ ਅਜਿਹਾ ਨਾ ਬਾਦਲਾਂ ਦੇ ਟਾਈਮ 'ਚ ਹੋਇਆ, ਨਾ ਕੈਪਟਨ ਦੇ ਟਾਈਮ 'ਚ ਹੋਇਆ, ਅਕਾਲੀਆਂ 'ਚ ਹੋਇਆ, ਨਾ ਕਾਂਗਰਸੀਆਂ 'ਚ ਹੋਇਆ। ਕਦੇ ਨਹੀਂ ਏਦਾਂ ਹੋਇਆ ਕਿ MLA ਨੂੰ ਮੰਤਰੀਆਂ ਵਾਲੀਆਂ ਕੋਠੀਆਂ ਮਿਲੀਆਂ ਹੋਣ ਜੀ। MLA ਤਾਂ MLA, ਮੁੱਖ ਮੰਤਰੀ ਸਾਹਿਬ ਦੇ ਸਿਆਸੀ ਸਲਾਹਕਾਰ ਨੂੰ ਵੀ ਮੰਤਰੀ ਵਾਲੀ ਕੋਠੀ ਦਿੱਤੀ ਗਈ ਹੈ। ਠੀਕ ਹੈ। ਇਹ ਜੀ ਉਹਨਾਂ ਦੇ ਹਵਾਲੇ ਨਾਲ ਮੈਂ ਤੁਹਾਨੂੰ ਦੱਸ ਦਿੰਦਾ। ਉਹ ਕਹਿੰਦੇ ਜੀ ਵਿਧਾਇਕ ਹੈ ਬਲਜਿੰਦਰ ਕੌਰ ਜੀ, ਉਹਨੂੰ ਸੈਕਟਰ 39 'ਚ 951 ਨੰਬਰ ਕੋਠੀ ਮੰਤਰੀ ਵਾਲੀ ਅਲਾਟ ਕੀਤੀ ਆ। ਠੀਕ ਹੈ। ਮੋਹਾਲੀ ਤੋਂ MLA ਆ ਜੀ ਕੁਲਵੰਤ ਸਿੰਘ, ਮੋਹਾਲੀ ਬੀਕਾਨੇਰ 'ਚ ਐਡਾ ਬੜਾ ਲਾਲ ਲਸ਼ਕਰ ਆ, ਉਹਦੇ ਕੋਲ ਸਾਰਾ ਕੁਛ ਹੈ ਕੁਲਵੰਤ ਸਿੰਘ ਕੋਲ, ਹੈ ਨਾ। ਉਹਨੇ ਵੀ ਸਰਕਾਰੀ ਕੋਠੀ 964 ਨੰਬਰ ਸੈਕਟਰ 39 ਦੇ ਵਿੱਚ ਲਈ ਆ। ਇਸੇ ਤਰ੍ਹਾਂ ਡੇਰਾ ਬਸੀ, ਹੁਣ ਕੋਈ ਬਠਿੰਡੇ ਵਾਲਾ, ਅੰਮ੍ਰਿਤਸਰ ਵਾਲਾ, ਕੋਈ ਹੋਰ ਫਾਜ਼ਿਲਕਾ ਵਾਲਾ, ਉਧਰ ਵਾਲਾ ਬੰਦਾ ਆ ਕੇ ਇੱਥੇ ਰਹਿਣ ਬਸੇਰਾ ਭਾਲੇ ਦਾ ਸਮਝ ਹੈ। ਤੇ ਉਹ ਵੀ ਫਲੈਟ ਬਣੇ ਨੇ MLA ਦੇ। ਜੀ। MLA ਲਈ ਫਲੈਟ ਹੈਗੇ ਨੇ, MLA ਲਈ ਰਹਿਸ਼ੀ ਘਰ ਹੈਗੇ ਨੇ। ਪਰ ਉਹ ਵੀ ਇੱਧਰ ਪ੍ਰਗਟ ਸਿੰਘ ਸੀ ਜਿਹੜਾ ਮੰਤਰੀ ਬਣ ਗਿਆ, ਪਰ ਉਹਨੇ MLA ਵਾਲੇ ਫਲੈਟ ਨਹੀਂ ਛੱਡਿਆ, ਕਹਿੰਦਾ ਆਹੀ ਬਹੁਤ ਆ ਮੈਨੂੰ ਤਾਂ ਜੀ। ਤੇ ਇੱਧਰ ਆ ਨੇ ਵਿਧਾਇਕ ਹੈ ਕੁਲਜੀਤ ਸਿੰਘ ਰੰਧਾਵਾ ਡੇਰਾ ਬਸੀ ਤੋਂ, ਤੇ ਉਹਨੇ ਜੀ 965 ਨੰਬਰ ਕੋਠੀ ਅਲਾਟ ਕਰਾਈ ਆ ਮੰਤਰੀ ਵਾਲੀ। ਇਸੇ ਤਰ੍ਹਾਂ ਪ੍ਰਤਾਪ ਬਾਜਵੇ ਦੀ ਇਸ ਲਿਸਟ ਦੇ ਵਿੱਚ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਸਿਆਸੀ ਸਕੱਤਰ ਹੈ ਜੀ ਸੁਖਬੀਰ ਸਿੰਘ, ਤੇ ਉਹਨੇ ਵੀ ਕੈਬਨਿਟ ਵਾਲੀ ਮੰਤਰੀ 11 ਸੈਕਟਰ ਦੇ ਵਿੱਚ 11 ਨੰਬਰ 7 ਸੈਕਟਰ 'ਚ ਅਲਾਟ ਕਰਾਈ ਹੈ। ਸੋ ਇਸ ਲਈ MLA ਲਈ ਵੀ ਹੁਣ ਮੰਤਰੀਆਂ ਦੀ ਕੋਠੀਆਂ, ਇਹਦੇ ਨਾਲੇ ਉਹਨਾਂ ਦਾ ਮੰਤਰੀਪਣਾ ਮਤਲਬ ਦਿਖਾਉਣ ਦਾ ਰੋਹ ਚੱਲੀ ਜਾਣਾ। ਪਰ ਇਹ ਬਦਲਾਅ ਆ ਗਿਆ ਜੀ ਜੋ 7 ਮਹੀਨਿਆਂ 'ਚ ਆ ਗਿਆ, ਜਿਹੜਾ 70 ਸਾਲਾਂ 'ਚ ਨਹੀਂ ਆਇਆ ਸੀ।
ਹਾਂਜੀ, ਜਿਹੜੇ ਤੁਸੀਂ ਪ੍ਰਧਾਨ ਸਾਹਿਬ ਦੀ ਗੱਲ ਕਰਦੇ ਸੀ ਨਾ, ਸ਼ਾਇਦ ਵਡੂੰਗਰ ਸਾਹਿਬ ਸੀਗੇ ਜਾਂ ਹਾਂ ਬਿਲਕੁਲ ਬਡੂੰਗਰ ਸਾਹਿਬ, ਬਿਲਕੁਲ ਬਿਲਕੁਲ ਜਾਂ ਬਿਲਕੁਲ ਲੱਖੂਕੇ ਬਿਲਕੁਲ। ਸਾਹਿਬ ਸੀਗੇ ਉਦੋਂ ਬਾਅਦ। ਮੈਂ ਬਡੂੰਗਰ ਜੀ ਹੋਰਾਂ ਦੀ ਗੱਲ ਕਰ ਰਿਹਾ ਸੀ। ਪੱਖੋਕੇ ਸਾਹਿਬ, ਹਾਂਜੀ। ਹੂੰ। ਤੇ ਆਹ ਜਿਹੜੀ ਤੁਸੀਂ ਗੱਲ ਕੀਤੀ ਹੈ ਸ਼ਰਮਾ ਜੀ, 39 ਸੈਕਟਰ ਹੈ ਤੇ ਮੇਰਾ ਖਿਆਲ ਆ 39 ਤੋਂ ਜੇ ਮੁਹਾਲੀ ਦੇ ਵਿੱਚ ਆਉਣਾ ਜੇ ਟ੍ਰੈਫਿਕ ਲਾਈਟਾਂ ਵੀ ਹੋ ਜਾਣ ਨਾ ਤੇ 20 ਮਿੰਟ ਵੱਧ ਤੋਂ ਵੱਧ ਹੈ। ਨਹੀਂ ਮਤਲਬ ਸਰਹੱਦ ਤਾਂ ਜ਼ੀਰੋ ਲਾਈਨ ਤਾਂ ਉਹਨਾਂ ਦੀ 3 ਮਿੰਟ ਤੇ ਹੀ ਆ। 3 ਮਿੰਟ ਤੇ ਹੀ ਹੈ। ਹਾਂਜੀ, ਜੇ 39 39 ਤੋਂ ਤੋਂ ਆਪਾਂ 48 65 ਵਾਲਾ ਪਾਸਾ ਜੇ ਵੇਖੀਏ ਤਾਂ ਜੇ 6 ਫੇਸ ਜਾਣਾ ਤਾਂ 6 ਫੇਸ, 3 ਹਾਂ 3 ਮਿੰਟ ਚ 6 ਆਮੋ ਫੇਸ ਸਾਹਮਣੇ ਆਇਆ। ਮੇਰੇ ਖਿਆਲ ਨਾਲ। ਹਾਂਜੀ, ਬਿਲਕੁਲ ਬਿਲਕੁਲ ਆਮੋ ਸਾਹਮਣੇ। ਆਮੋ ਸਾਹਮਣੇ ਹਜੇ ਡੇਰਾ ਬੱਸੀ ਵਾਲਾ ਸ਼ਾਇਦ ਹੋ ਸਕਦਾ 15-20 ਮਿੰਟ ਹਾਂ ਵਾਲੇ ਲੱਗ ਜਾਣ। ਹਾਂ ਚਲੋ ਅੱਧਾ ਘੰਟਾ ਵੀ ਲੱਗ ਜਾਵੇ ਤਾਂ ਵੀ ਅੱਧਾ ਮਨਜ਼ੂਰ ਹੈ ਘੰਟਾ ਕਿ ਮੰਨ ਹਾਂ ਕੇ, ਹੈ ਹਾਂ। ਨਾ। ਤੇ ਪਰ ਜਿਹੜੀ ਤਾਂ ਵੀ ਮਤਲਬ ਲੋਕਲ ਬੰਦਿਆਂ ਨੂੰ ਕਿਉਂ, ਸਵਾਲ ਤਾਂ ਇਹ ਜੀ, ਵੀ ਹੈ। ਜੀ, ਪਰ ਦੂਸਰਾ ਜੇ ਲੈਣਾ ਵੀ ਹੈ ਤਾਂ ਤੁਸੀਂ ਐਮਐਲਏ ਦਾ ਅਧਿਕਾਰ ਹੈ, ਤੁਹਾਨੂੰ ਐਮਐਲਏ ਵਾਲਾ ਫਲੈਟ ਲਓ, ਲਓ ਬਿਲਕੁਲ। ਐਮਐਲਏ ਵਾਲੀ ਰਹਿائش ਲਓ। ਹੂੰ, ਤੇ ਇਸ ਲਈ ਇਹ ਸਾਰਾ ਕੁਝ ਉਵੇਂ ਹੀ ਹੈ। ਕੱਲ ਪ੍ਰਵੀਨ ਜੀ ਉਦਘਾਟਨ ਕਰਨ ਗਏ ਸੀ ਜੱਚਾ ਬੱਚਾ ਹਸਪਤਾਲ ਦਾ, 6 ਜੀ, ਜੀ। ਕਰੋੜ ਰੁਪਏ ਦੀ ਲਾਗਤ ਵਾਲਾ। ਬਹੁਤ ਉਮੀਦ ਹੈ ਜਗਰਾਉਂ ਦੇ ਇਲਾਕੇ ਨੂੰ ਚੰਗੀ ਸਹੂਲਤ ਮਿਲੂਗੀ, ਉਹਨਾਂ ਲੋਕਾਂ ਨੂੰ ਚੰਗੀ ਸਹੂਲਤ ਮਿਲੂ। ਪਰ 1.5 ਦਿਨ ਪਹਿਲਾਂ ਹੀ ਬਾਜ਼ਾਰ ਕਿਉਂ ਬੰਦ ਕਰਾਇਆ ਵੀ, ਹੂੰ, ਦੁਕਾਨਾਂ ਕਿਉਂ ਬੰਦ ਕਰਾਈਆਂ? ਜੀ। ਇੰਨਾ ਖੌਫ ਆਪਣੇ ਹੀ ਲੋਕਾਂ ਤੋਂ ਕਿਉਂ ਹੋ ਗਿਆ? ਇਹ ਬਦਲਾਅ ਕਿਹੜਾ? ਜੀ, ਜੀ। ਸ਼ਰਮਾ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਬਹੁਤ ਸ਼ੁਕਰੀਆ ਪ੍ਰਵੀਨ। ਜੀ, ਜੀ। ਸੋ ਇਹ ਆਪਣੇ ਨਾਲ ਜੁੜੇ ਸਨ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਪੰਜਾਬ ਦੀਆਂ ਸਰਹੱਦਾਂ ਤੋਂ ਲੈ ਕੇ ਉਸ ਤੋਂ ਬਾਅਦ ਸੀਏਏ, ਨਾਲ ਹੀ ਸਰਹੱਦੀ ਇਲਾਕੇ ਦੇ ਵਿੱਚ ਮਾਈਨਿੰਗ ਕਰਨ ਵਾਸਤੇ ਫੌਜ ਤੋਂ ਲੈਣੀ ਪਊਗੀ ਮਨਜ਼ੂਰੀ, ਸੁਕੇਸ਼ ਠੱਗ ਤੇ ਵਿਧਾਇਕਾਂ ਨੇ ਲਈਆਂ ਮੰਤਰੀਆਂ ਵਾਲੀਆਂ ਕੋਠੀਆਂ। ਇਹਨਾਂ 5 ਖਬਰਾਂ ਨੂੰ ਲੈ ਕੇ ਆਪਾਂ ਚਰਚਾ ਕੀਤੀ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਮਾਂ ਇਜਾਜ਼ਤ ਨਹੀਂ ਦਿੰਦਾ। ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।